ਚਾਲੇ ਪਈ ਆਉਂਦੀ ਆਪਣੇ ਵਾਲੀ ਤੇ ਪਠਾਣਾ ਵਾਲੀ ਵੀ। ਦੀ ਦਵਾਈ ਲੈਣ ਯਾਰ। ਕਿੱਥੋਂ? ਉਹ ਕਸੋ ਵਾਲਾ। ਕਸੋਂ ਵਾਲਾ ਚੱਲਿਆ? ਕੀ ਹੋਇਆ ਬੱਚੇ ਨੂੰ? ਬਿਮਾਰ ਆ ਯਾਰ। ਆਹ ਵਾਲਾ ਕਿ ਉਹ ਵਾਲਾ? ਦੋਵੇਂ। ਉਹ ਤਾਂ ਬਿਲਕੁਲ ਠੀਕ ਹੋ ਗਿਆ। ਲੋਕਾਂ ਦੇ ਮਾਟ ਤੋਂ ਬਿਮਾਰ ਹੀ ਮੈਂ ਇਦਾਂ ਦੇ ਕੰਮ ਕਰ ਰਹੀ। ਤੇ ਲਾਡੀ ਨੂੰ ਤਾਂ ਫ੍ਰੀ ਹੈਂਡ ਲੱਭਾ ਵੀ ਭੱਜੀ ਜਾਂਦੀ ਹੈ, ਕਹਿੰਦੀ ਵੀ ਮੈਨੂੰ ਛੱਡ ਸਹੀ, ਮੈਂ ਤੈਨੂੰ ਭੱਜ ਕੇ ਵਿਖਾਵਾਂ। ਭਾਈ ਥੋੜਾ ਜ਼ੋਰ ਲਾਉਣਾ, ਬਹੁਤਾ ਨਾ ਲਾ ਦੀ। ਕਿਉਂ? ਕਿਤੇ ਥੱਲੋਂ ਪਾਣੀ ਨਾ ਨਿਕਲ ਆਵੇ। ਉਹ ਥੋੜਾ ਜਿਹਾ ਔਖਾ ਹੋਣਾ ਨਹੀਂ ਨਹੀਂ ਕਿ ਆਪੇ ਹੋ ਜਾਣੇ ਆ, ਇਹ ਕਰਨੇ ਪੈਣੇ ਆ ਕਿ ਉਹ ਔਖਾ ਥੋੜਾ ਜਿਹਾ ਨਾ। ਇੱਥੇ ਜਿਹੜੀ ਥਾਂ ਤੋਂ ਕਿਰਾਇਆ ਮਿੱਟੀ ਚੱਕੀ ਆ ਤੇ ਸਬਜ਼ੀ ਲਾ ਦੋ, ਇਸੇ ਵਾਸਤੇ ਜਗ੍ਹਾ ਬਣਾਈ ਆ। ਪਰਲੇ ਹੱਥ ਛਾੜਨਾ ਰਲਦੇ ਜੁਲਦੇ ਤੁਹਾਡੇ ਦਿਮਾਗ ਸਾਰਿਆਂ। ਹੁਣ ਤੁਹਾਡੇ ਕੋਲ ਵੀਰ ਗਾਵਾਂ ਕਿੰਨੀਆਂ ਵਾ? ਸਾਡੇ ਕੋਲ ਗਾਂ ਹੈਗੀ 210 210 ਗਾਵਾਂ। ਮਾਸ਼ਾਅੱਲਾ ਮਾਸ਼ਾਅੱਲਾ। 210 ਗਾਂ। ਤੇ ਇਹ ਕਿੰਨੇ ਘਰਾਂ ਦੀਆਂ ਕਿ ਇੱਕੋ ਘਰ ਦੀ ਆ? ਹਾਂਜੀ ਅਸਲਾਮ ਵਾਲੇਕੁਮ ਜੀ, ਕੀ ਹਾਲ ਚਾਲ ਆ? ਉਮੀਦ ਕਰਦੇ ਹਾਂ ਵਧੀਆ ਹੋਵੋਗੇ। ਵੈਲਕਮ ਆ ਜੀ ਅੱਜ ਦੇ ਨਵੇਂ ਵਲੌਗ 'ਚ ਤੇ ਅੱਜ ਦੀ ਨਵੀਂ ਵੀਡੀਓ ਦੇ ਵਿੱਚ। ਤੇ ਅੱਜ ਦਾ ਵਲੌਗ ਕਰਦੇ ਹਾਂ ਸਟਾਰਟ ਤੇ ਦਿਖਾਉਂਦੇ ਹਾਂ ਤੁਹਾਨੂੰ ਆਪਣੀ ਰੂਟੀਨ ਕਿ ਆਪਣਾ ਦਿਨ ਜਿਹੜਾ ਕਿਦਾਂ ਦਾ ਗੁਜ਼ਰਦਾ ਵਾ। ਕੱਲ੍ਹ ਵਾਲਾ ਦਿਨ ਤੁਸੀਂ ਦੇਖਿਆ ਸੀ ਸਾਰਿਆਂ ਨੇ ਆ ਕੇ ਆਪਾਂ ਵਾਹਵਾ ਸਾਰਾ ਕੰਮ ਨਿਬੇੜਿਆ ਸੀ। ਅਲਹਮਦੁਲਿਲਾ ਬੜਾ ਸ਼ੁਕਰ ਹੈ ਰੱਬ ਦਾ ਕਿ ਕਾਫੀ ਜ਼ਿਆਦਾ ਆਪਣਾ ਕੰਮ ਨਿਬੜ ਗਿਆ ਸੀ ਕੱਲ੍ਹ। ਆ ਦੇਖੋ ਜ਼ਰਾ ਮਿੱਟੀ ਪੂਰੀ ਆਪਾਂ ਖਿੱਚਤੀ ਸੀ ਕੱਲ੍ਹ ਤੁਹਾਡੇ ਸਾਹਮਣੇ, ਮਤਲਬ ਜਿੰਨਾ ਕੀ ਹੋ ਸਕਿਆ ਉਹਨਾਂ ਕੀ ਨਿਬੇੜਿਆ ਆਪਾਂ ਤੇ ਵਾਹਵਾ ਤੇਜ਼ੀ ਨਾਲ ਨਿਬੇੜਿਆ। ਤੇ ਅੱਜ ਭਾਈ ਜੀ ਪਿੱਛੇ ਆਈ ਹੋਈ ਆ ਲਾਡੀ, ਫੈਜ਼ ਆਇਆ ਹੋਇਆ ਅੱਜ ਫਿਰ ਮਾਸ਼ਾਅੱਲਾ ਲੈ ਕੇ। ਲਓ ਜੀ ਫੈਜ਼ ਸਾਹਿਬ ਸਾਹਮਣੇ ਖੜੇ ਆ। ਹਾਂ ਫੈਜ਼ ਸਾਹਿਬ ਸੁਣਾਓ। ਠੀਕ ਠਾਕ, ਸ਼ੁਕਰ ਅੱਲਾਹ ਦਾ ਭਾਈ। ਇੱਧਰ ਵੀ ਸੈਮ ਨੇ ਪਾ ਲਈ ਐਂਬਰ ਦੇ ਉੱਤੇ ਟਾਕੀ ਸ਼ਾਕੀ ਜੀ ਮਾਰ ਕੇ ਤੇ ਹੁਣ ਕਹਿੰਦਾ ਵੀ ਕੱਢ ਲਈਏ। ਧੁੱਪ ਚੜ ਗਈ ਯਾਰ ਹਨਾ। ਧੁੱਪ ਕੋਈ ਨਹੀਂ ਹੋਏ ਨਾ, ਝੜ ਹੋ ਜਾਂਦਾ ਵਾ। ਆ ਵਿੱਚ ਜਿਹਾ ਝੜ ਹੋ ਜਾਂਦਾ, ਵਿੱਚ ਜਿਹਾ ਬੱਦਲ ਆ ਜਾਂਦਾ ਵਾ ਅੱਗੇ ਸੂਰਜ ਦੇ ਤੇ ਸਾਡਾ ਸਕੂਨ ਹੈ। ਹਾਂ ਕਸਮੇ ਇਹ ਵਸੀਮ ਨੇ ਕੰਮ ਲੈ ਕੇ ਤੂੰ ਪਰਨ ਤੁਰ ਕੇ। ਓਏ ਮੈਂ ਕਿਹਾ ਸੀ ਜਦੋਂ ਘੋੜੀ ਅਕਸਰ ਕੱਢਣੀ ਹੋਵੇ ਨਾ, ਮਤਲਬ ਜਦੋਂ ਵੀ ਆਪਾਂ ਕੱਢਣੀ ਹੁੰਦੀ ਆ 2 ਘੰਟੇ ਪਹਿਲੇ ਇਹਨੂੰ ਭੁੱਖੀ ਰੱਖਿਆ ਕਰੋ, ਇਹਨੂੰ ਪਾਇਆ ਕੁਛ ਨਾ ਕਰੋ। ਮੈਂ ਨਾ ਉਦੋਂ ਦੇਖਦਾ ਪਿਆ ਸੀ ਉਸਤਾਦ ਆ ਇੱਕ, ਤੇ ਉਹ ਕਹਿੰਦੇ ਸੀ ਵੀ ਯਾਰ ਇਹਨੂੰ ਨਾ ਘੋੜੇ ਨੂੰ ਜਦੋਂ ਵੀ ਕੱਢਣਾ ਹੈ ਬਾਹਰ, ਅੱਛਾ ਠੀਕ ਹੈ ਪੁੱਤਰ, ਜਦੋਂ ਵੀ ਕੱਢਣਾ ਤਾਂ 2-3 ਘੰਟੇ ਪਹਿਲਾਂ ਭੁੱਖੇ ਰੱਖੋ, ਕਿਉਂਕਿ ਘੋੜਾ ਫਿਰ ਐਬ ਕੱਢਦਾ ਜੇ ਭੁੱਖਾ ਨਾ ਰੱਖਿਆ ਹੋਵੇ ਤੇ ਅੱਲਾ ਖੈਰ ਕਰੇ। ਹੁਣ ਬਹਿਨੇ ਆ ਥੋੜੀ ਦੇਰ ਇਹਨਾਂ ਦੇ ਉੱਤੇ ਤੇ ਸਵਾਰੀ ਕਰਨ ਤੋਂ ਬਾਅਦ ਮਤਲਬ ਥੋੜਾ ਤੋਰ ਲਈਏ ਇਹਨਾਂ ਨੂੰ, ਉਸ ਤੋਂ ਬਾਅਦ ਇਨਸ਼ਾਅੱਲਾ ਅੱਲਾ ਰੱਖੇ ਖੈਰ ਸੁੱਖ ਅੱਜ ਆਪਾਂ ਆਹ ਕੰਮ ਨਿਬੇੜਾਂਗੇ। ਵਸੀਮ ਲੱਗਾ ਹੋਇਆ ਵਾ ਪੱਠੇ ਚੱਕਣ। ਧੁੱਪ ਤੇ ਅੱਜ ਸੁਬਹ ਨਾ ਚੁੱਭਣ ਜੀ ਲਾਪੀ ਆ। ਲੋ ਜੀ ਘੋੜੀਆਂ ਆ ਗਈਆਂ ਵਾ ਤੇ ਚਾਲੇ ਪਈ ਆਉਂਦੀ ਆਪਣੇ ਵਾਲੀ ਤੇ ਪਠਾਣਾ ਵਾਲੀ ਵੀ। ਚਲੋ ਚਲੋ ਖਿੱਚੋ ਖਿੱਚੋ। ਅੱਗੇ ਤੇ ਇੱਕ ਬੰਦੇ ਦੇ ਬੰਦਾ ਚੜਿਆ ਇੱਧਰ ਅਜ਼ੀਮ ਮਸਤੀ। ਪਰਾਂ ਕਰੀ ਓਏ, ਨਿਆਣਿਆਂ ਨੂੰ ਲੱਤ ਨਾ ਮਾਰ ਦੇ। ਹਾਂ ਬਈ ਹੋਰ ਸੁਣਾ ਡੇਰਾ ਸੁਣਾ। ਵਧੀਆ। ਕਿੱਥੇ ਰਹਿ ਗਿਆ ਮੈਂ ਗੈਪ ਕੋ? ਮੈਂ ਕਿ ਤੂੰ ਹਾਂ ਬੜੇ ਬੰਦੇ ਪੁੱਛਦੇ, ਕੱਲ ਵੀ ਕਮੈਂਟ ਆਇਆ ਉਹ ਭਾਈ ਕਿੱਧਰ ਗਿਆ ਅਲੀ ਸਮਾਨਾ, ਕਿੱਧਰ ਗਿਆ ਭਾਈ, ਬੰਦੇ ਹੀ ਨਹੀਂ ਟੱਕਰਦੇ ਪਏ। ਮੈਂ ਕਿਹਾ ਯਾਰ ਵੀ ਬੰਦੇ ਤੇ ਇੱਥੇ ਹੀ ਆ, ਬੰਦੇ ਲੱਭਣੇ ਪੈਣੇ ਬਸ ਆਪਾਂ ਨੂੰ। ਤੂੰ ਆਪ ਚਲਾ ਗਿਆ ਮੈਂ ਕਿੱਥੇ ਗਿਆ? ਮੈਂ ਕਸ਼ਮੀਰ ਗਿਆ ਸੀ, ਉਹ ਤੇ ਮੁੜਿਆ ਆ। ਤੇ ਫਿਰ ਤੂੰ ਟੱਕਰਨਾ ਸੀ ਮੈਨੂੰ ਕੀ ਪਤਾ ਤੂੰ ਕਦੋਂ ਆਇਆ ਤੇ ਕਦੋਂ ਨਹੀਂ। ਤੂੰ ਕਦੇ ਨਹੀਂ ਕੀੜਾ ਮਾਰ ਸਕਦਾ ਆਪ। ਦੱਸਿਆ ਇਹਨੂੰ ਆ ਗਿਆ ਉਹ। ਤੁਰਿਆ ਫਿਰਦਾ ਕਿੱਧਰ ਚੱਲਾਂ ਨਿਆਣੇ ਲੈ ਕੇ? ਬੱਚਿਆਂ ਦੀ ਦਵਾਈ ਲੈਣ ਯਾਰ। ਕਿੱਥੋਂ? ਉਹ ਕਸੋ ਵਾਲਾ। ਕਸੋਂ ਵਾਲਾ ਚੱਲਿਆ? ਕੀ ਹੋਇਆ ਬੱਚੇ ਨੂੰ? ਬਿਮਾਰ ਆ ਯਾਰ। ਆਹ ਵਾਲਾ ਕਿ ਉਹ ਵਾਲਾ? ਦੋਵੇਂ। ਉਹ ਤਾਂ ਬਿਲਕੁਲ ਠੀਕ ਹੋ ਗਿਆ। ਲੋਕਾਂ ਦੇ ਮਾਟ ਤੋਂ ਬਿਮਾਰ ਹੀ ਮੈਂ ਇਦਾਂ ਦੇ ਕੰਮ ਕਰ ਰਹੀ। ਅਲਹਮਦੁਲਿਲਾ। ਆਮੀ ਜਵਾਕਾਂ ਨੂੰ ਦਵਾਈ ਦਵਾ ਲਿਆ। ਆਮੀ ਡੇਰੇ ਘੋੜੀਆਂ ਤੇ ਲੱਭਦਾ ਜਲਦੀ ਨਹੀਂ ਲੱਭਦਾ ਇਹ ਘੋੜੀਆਂ ਤੇ ਲੱਭਦਾ, ਬੰਦੇ ਮਗਰ ਘੋੜੀਆਂ ਤੇ ਹੁੰਦੇ ਆ ਫਿਰ ਲੱਭਦਾ। ਹਾਂ ਵੇਖ ਲਾ। ਆਵੇ ਵਾਣਾ ਬੂਣਾ ਵਿੱਚ ਘੋੜੀਆਂ ਵੜਦੀਆਂ। ਆਪਸ ਵਿੱਚ ਪਿਆਰ ਕਰਦੀਆਂ। ਇਹ ਤੇ ਹੈ ਇਹਨਾਂ ਦਾ ਜਿਵੇਂ ਤੇਰਾ ਮੇਰਾ ਵਾ। ਸਹੀ ਹੈ ਵੀ। ਆ ਜਾਏਗਾ ਹੁਣ? ਆਉਂਗਾ। ਚਲੋ ਅੱਲਾ ਖੈਰ ਕਰੇ। ਲਓ ਜੀ ਤੋਰਦੇ ਆ ਹੁਣ। ਬੜਾ ਸੋਹਣਾ ਤੁਰਦੀਆਂ ਪਈਆਂ। ਧੁੱਪ ਬਸ ਨਾ ਨਿਕਲੇ, ਸੂਰਜ ਰਵੇ ਬੱਦਲ ਰਵੇ। ਠੀਕ ਆ। ਹਲੇ ਆ ਜੀ ਹੁਣ। ਚੱਲ ਆਉਂਗਾ। ਦੋ ਇੱਕੋ ਜਿਹੇ। ਟਾਇਰ ਤੁਰਨ ਦੀਆਂ ਸੋਹਣੀਆਂ ਲੱਗਣ ਦੀਆਂ, ਹਾਂ ਇਕੱਠੀਆਂ ਤੋਰਦੀਆਂ। ਹਾਂ। ਲਓ ਜੀ ਅਸੀਂ ਘੋੜੀਆਂ ਪਾਈਆਂ ਹੋਈਆਂ ਇੱਕ ਬੈਸ ਤੇ ਲਾਡੀ ਨੂੰ ਤਾਂ ਫ੍ਰੀ ਹੈਂਡ ਲੱਭਾ ਵੀ ਭੱਜੀ ਜਾਂਦੀ ਹੈ, ਕਹਿੰਦੀ ਵੀ ਮੈਨੂੰ ਛੱਡ ਸਹੀ, ਮੈਂ ਤੈਨੂੰ ਭੱਜ ਕੇ ਵਿਖਾਵਾਂ। ਕਿਉਂ ਵੀ ਫੈਜ਼? ਇਹਦਾ ਸਟੀਅਰਿੰਗ ਬਹੁਤ ਢਿੱਲਾ ਹਾਰਡ ਆ ਕਸਮੇ ਵੀ ਖਿੱਚਣੀ ਬਹੁਤ ਪੈਂਦੀ। ਬਸ ਪੁੱਤ ਹੌਲੀ ਥੋੜਾ ਜਿਹਾ ਐਨੂੰ ਆਪਾਂ ਕਹਿ ਨੂੰ ਜਾਣਾ ਐਨੂੰ। ਚੱਲ ਠੀਕ ਹੈ, ਚੱਲ ਸ਼ਾਬਾਸ਼। ਐਂਬਰ ਆਪਣੀ ਡਰਦੀ ਸੀ ਥੋੜਾ ਪਾਣੀ ਤੋਂ, ਬਾਕੀ ਪਾਣੀ ਤੋਂ ਡਰਦੀ ਆ, ਗਾਰੇ ਤੋਂ, ਪਾਣੀ ਤੋਂ, ਉਸ ਤੋਂ ਬਾਅਦ ਟਰੈਕਟਰ ਟਰਾਲੀਆਂ ਤੋਂ। ਤੇ ਉਹ ਮਾਸ਼ਾਅੱਲਾ ਨਾ ਬੜਾ ਸਹੀ ਹੋ ਗਿਆ। ਉਹ ਘੋੜੀ ਦੇ ਨਾਲ ਲੱਗ ਕੇ ਨਾ ਦਰਿਆ ਵੀ ਭਾਵੇਂ ਹੁਣ ਪਾਰ ਕਰਾ ਲਓ ਇਹਦੇ ਕੋਲੋਂ ਤੇ ਕਰੇਗੀ।
ਲਓ ਜੀ ਮਾਸ਼ਾਅੱਲਾ ਪਾਏ ਚਾਲੇ ਲੈ ਰੱਖੇ ਖੈਰ ਸੁਖ ਮੁੜਦੇ ਆ ਘਰ ਥੋੜੀ ਦੇਰ ਦੇ ਵਿੱਚ ਹੀ। ਲਓ ਜੀ ਬਾਤ ਤੇ ਚਾਲੇ ਡੇਰੇ ਨੂੰ। ਘੋੜੀਆਂ ਵੀ ਹੁਣ ਕਹਿੰਦੀਆਂ ਸਾਡੀ ਤੁਸੀਂ ਜਾਨ ਕਿਉਂ ਨਹੀਂ ਛੱਡਦੇ ਅੱਜ। ਚੰਗੇ ਮਾਸ਼ਾਅੱਲਾ ਨਾ ਲੰਮੇ ਰੂਟ ਤੋਂ ਖਿੱਚ ਕੇ ਲਿਆਂਤੀਆਂ ਅੱਜ। ਉਹ ਤਕਰੀਬਨ 4-5 ਕਿਲੋਮੀਟਰ ਤੋਰ ਲੀਆਂ ਹੋਣੀਆਂ। ਹਾਂ 5 ਕਿਲੋਮੀਟਰ ਤੋਰ ਲੀਆਂ ਤੇ ਐਂਬਰ ਸਾਡੀ ਤੇ 5 ਕਿਲੋਮੀਟਰ ਉੱਦਾਂ ਨਹੀਂ ਤੁਰੀ ਕਿਤੇ। ਮੈਨੂੰ ਲੱਗਦਾ ਵਾੜੇ 'ਚ ਨਹੀਂ ਤੁਰਦੀ 5 ਕਿਲੋਮੀਟਰ ਤੇ। ਲਓ ਜੀ ਲਾਡੀ ਦੀ ਬੱਸ ਹੋਈ ਆ, ਹੋਈ ਤੇ ਆਪਣੀ ਵੀ ਆ ਹੁਣ। ਚੱਲ ਰਲੇ ਸ਼ਾਬਾਸ਼। ਲਓ ਜੀ ਪਹੁੰਚੇ ਆ ਘਰੇ ਮਾਸ਼ਾਅੱਲਾ। ਘੋੜੀਆਂ ਦੀ ਹੋ ਗਈ ਆ ਬੱਸ ਤੇ ਬੱਸ ਹੋ ਗਈ ਆ ਸਾਡੀ ਵੀ। ਕਿਉਂ ਗਰਮੀ ਵੀ ਹੋ ਗਈ ਆ ਤੇ ਜਾਨਵਰਾਂ ਨਾਲ ਜ਼ੁਲਮ ਕਰਨ ਵਾਲੀ ਗੱਲ ਆ। ਹੁਣ ਉਤਰੀਏ ਇਹਨਾਂ ਤੋਂ ਕੱਪੜਾ ਛੱਪੜਾ ਮਾਰੀਏ ਤੇ ਆਪਦੇ ਲੱਗੀਏ ਸਹੀ ਕੰਮ ਨੂੰ। ਇਹ ਤਾਂ ਸ਼ਸ਼ਕਾ ਹੁੰਦਾ ਸਵੇਰੇ ਸਵੇਰੇ ਝੱਟ ਦੀ ਝੱਟ। ਚਲੋ ਸਵਾਦ ਆਉਂਦਾ। ਕੀ ਕਹਿੰਦੇ ਹੁੰਦੇ ਆ ਕਿ ਇਹ ਜਦੋਂ ਲਈਆਂ ਹੋਣ ਤਾਂ ਫਿਰ ਉੱਤੇ ਬਹਿਣ ਦਾ ਸਵਾਦ ਆ ਜਿਹੜਾ ਉਹ ਵੱਖਰਾ ਹੀ ਆ। ਸੋ ਮੈਨੂੰ ਤਾਂ ਬੜਾ ਸਵਾਦ ਹੁੰਦਾ। ਇਹ ਤਾਂ ਅੱਲਾ ਦੀ ਕਸਮ ਆ ਫੈਜ ਕਰਕੇ ਆ। ਨਹੀਂ ਤੇ ਐਂਬਰ ਰਾਣੀ ਤੇ ਕੌਣ ਚੜੇ। ਸੈਮ ਵੀ ਡਰਦਾ ਤੇ ਡਰਦਾ ਭਾਈ ਮੈਂ ਵੀ ਐਡੀ ਸਿੱਧੀ ਗੱਲ ਆ। ਬਿਸਮਿਲ੍ਲਾਹ ਦੀ ਬਰਕਤ। ਬਸ ਪੁੱਤਰ ਬਸ ਬਸ ਐਂਬਰ ਬਸ। ਇਹ ਕਿਹੜਾ ਨਾਲੇ ਕੰਮ ਪੰਗੇ ਕਰਦੀ ਸ਼ੁਰੂ ਹੈ ਤੇ ਬਸ। ਆ ਲਾਡੀ ਬਹੁਤ ਸਿਆਣੀ ਆ। ਵੇਖ ਲੋ ਆਰਾਮ ਨਾਲ ਖੜੀ ਹੈ। ਲਾਡੀ ਹੋ ਗਈ ਆ। ਲਾਡੀ ਦੀ ਉਮਰ ਬਹੁਤੀ ਹੈ ਨਾ। ਇਹ 4.5 ਸਾਲਾਂ ਦੀ ਆ ਤੇ ਆਪਣੇ ਵਾਲੀ ਹੋਈ ਆ 5 ਮਹੀਨਿਆਂ ਦੀ। ਲਓ ਜੀ ਸੈਮ ਸਾਹਿਬ ਫੜ ਲਓ ਨੰਬਰ। ਲਓ ਜੀ ਧੁੱਪ ਚੜ ਗਈ ਗੋੜੇ ਗੋੜੇ। ਘੋੜੀਆਂ ਤੋਂ ਬਾਅਦ ਅਸੀਂ ਚੱਲ ਗਏ ਪੁਲ ਨੂੰ ਤੇ ਰੂਟਰ ਸਾਡਾ ਮਾਰਨਾ ਸੀ ਅਸੀਂ ਪਿਛਲੇ ਪਾਸੇ ਜਿਹੜੀ ਆਪਣੇ ਜਿੱਥੇ ਗਾਵਾਂ ਚਰਦੀਆਂ ਵਾ ਉਸ ਜਗ੍ਹਾ ਤੇ ਉਹ ਰੂਟਰ ਹੋਇਆ ਸੀ ਖਰਾਬ ਤੇ ਉਹਨੂੰ ਸਹੀ ਕਰਾਉਂਦੇ ਵਾਹਵਾ ਟਾਈਮ ਲੱਗ ਗਿਆ ਤੇ ਮੁੰਡੇ ਵੀ ਮੁੜੇ ਲੇਟ ਤੇ ਹੁਣ ਲੱਗਿਆ ਪੂਰੀ ਧੁੱਪ ਦੇ ਵਿੱਚ ਹੈ ਵੀ ਐ ਸੂਰਜ ਸਿਰ ਤੇ ਸਵਾ ਨੇ ਤੇ ਸੂਰਜ ਆ ਤੇ ਮੁੰਡੇ ਲੱਗ ਗਏ ਤੇ ਆਹ ਵੇਖੀ ਇਹ ਅੱਧੇ ਘੰਟੇ ਬਾਅਦ ਆਪੇ ਅੰਦਰ ਵੜ ਜਾਣੇ ਆ। ਭਾਈ ਅਸੀਂ ਨਹੀਂ ਵੜਦੇ, ਤੁਸੀਂ ਨਾ ਭੱਜਿਆ ਜੀ। ਨਹੀਂ ਭੱਜਦੇ, ਅਸੀਂ ਤਾਂ ਖੜੇ ਆ। ਗਰਮੀ ਹੋਵੇ ਸਰਦੀ ਹੋਵੇ ਅਸੀਂ ਤਾਂ ਇਹ ਕਰਕੇ ਖੜੋਣਾ। ਉਹ ਜਾਣੇ ਆ ਦੋ ਜਿਹੜੇ ਆ ਜਿਹੜੇ ਮੇਰੇ ਪੇਤਲਾ ਦਾ ਲਾਭਾ ਨਹੀਂ ਧੁੱਪ ਆ ਉੱਤੇ ਖੜਾ ਹੋਇਆ। ਤੁਹਾਡੇ ਪਿੱਤ ਕੀ ਨਹਿਰ ਦਾ ਨਾ ਨਹਿਰਿਆ ਤੁਸੀਂ ਕਢਾਈ ਮੈਂ ਹੀ ਕਢਾਈ। ਲਓ ਜੀ ਆ ਨਾ ਇਹਨਾਂ ਨੇ ਸੇਧ ਮਾਰ ਲਈ ਆ ਬੜੀ ਸੋਹਣੀ ਬੜੀ। ਇਹ ਕੱਲ ਕਿਹਾ ਸੀ ਮੈਂ ਕਿਹਾ ਸੇਧ ਕਰ ਲਿਓ ਪਹਿਲਾਂ। ਹੈ ਉੱਤੇ ਉਹ ਪੱਟੀ ਕੱਢ ਕੇ ਹਮੀ ਰੱਸੀ ਕੱਢ। ਕਿਹੜੀ ਰੱਸੀ? ਆ ਰੱਸੀ ਕੱਢ ਬਈ। ਲੋ ਵੀ ਲੱਗ ਗਿਆ ਉਧਰ ਕੰਮ ਤੇ। ਇਹ ਕਹਿੰਦਾ ਅੱਜ ਨਹੀਂ ਹੋਣਾ ਭਾਈ ਥੋੜਾ ਜ਼ੋਰ ਲਾਉਣਾ, ਬਹੁਤਾ ਨਾ ਲਾ ਦੀ। ਕਿਉਂ? ਕਿਤੇ ਥੱਲੋਂ ਪਾਣੀ ਨਾ ਨਿਕਲ ਆਵੇ। ਪਾਣੀ ਕਿੱਥੋਂ ਨਿਕਲਣਾ ਇੱਥੋਂ? ਥੱਲੋਂ ਟੱਪਾ ਜ਼ੋਰ ਨਾ ਮਾਰੇ ਤੇ ਥੱਲੋਂ ਪਾਣੀ ਨਿਕਲ ਆਵੇ। ਜਾਨ ਬੜੀ ਨਾ ਮੈਂ ਝਾਰਾ ਭਲਵਾਨ। ਹਾਮੀ ਥੋੜਾ ਫੜ ਲਾ। ਹਲ ਕੀ ਕਹਿੰਦਾ? ਬੁਖਾਰ ਚੜ ਗਿਆ ਮੁੰਡੇ ਨਾਲੇ। ਅੱਛਾ ਇਹਦਾ ਸਹੀ ਬਹਾਨਾ ਦੁਖਦਾ। ਲੈ ਕੀ ਮਸਲਾ? ਕੁਛ ਵੀ ਨਹੀਂ ਗਾ ਡਰਾਮੇ ਆ। ਅੱਗੇ ਬੁਖਾਰ ਦੀ ਨਜ਼ਲਾ ਹੌਲੀ ਹੌਲੀ ਇਹਨੇ ਸਹੀ ਹੋ ਜਾਣਾ। ਇਹਦੇ ਅੱਬੇ ਆਕੂ ਜਿਵੇਂ ਉਹਦਾ ਕੱਲ ਖੁੱਡਾ ਪਹਿਲਾਂ ਘਰੇ ਸੀ ਫਿਰ ਬਾਹਰ ਹੋ ਗਿਆ ਫਿਰ ਇੱਥੇ ਇਹਦੀਆਂ ਬਿਮਾਰੀਆਂ ਹੌਲੀ ਹੌਲੀ ਬਦਲਦੀਆਂ। ਧੁੱਪ ਬਹੁਤ ਆ ਇੱਥੇ ਗਰਮੀ ਬਹੁਤ ਅੰਨੀ ਆ। ਕਈ ਮੌਜੇ ਕੋ ਲੈ ਕੇ ਆਏ ਆ। ਇੱਕ ਹੀ ਹੈਗੀ ਸੀ, ਇੱਕ ਗਵਾਚ ਗਈ ਆਪਣੀ। ਆ ਨਾ ਉਹ ਡੇਰੇ ਬੈਠੇ ਆ ਡੇਰਿਆਂ ਦੇ ਉੱਤੇ। ਇਹ ਆ ਵੀ ਹੈ ਰਹਿੰਦਾ ਮੌਜ ਚ। ਮੌਜਾ ਮੌਜ ਆ ਵੇ ਨਾ ਕਈ ਚੀਜ਼ਾਂ ਨੇ ਮੈਨੂੰ ਕਈ ਹਲਦੀ ਆ। ਕਈ ਹਿੱਲਦੀ ਸਾਰੀ ਉਹਦੇ ਆਖੂ। ਉਹਨੇ ਕਿਹੜਾ ਕਦੀ ਚਲਾਉਣੀ ਹੁੰਦੀ ਆ। ਪਈ ਸੀ ਵੇਲੀ ਮੈਂ ਕਹੀ ਤੇ ਦੇ ਉਹ ਯਾਰ ਮੈਂ ਕਿਹਾ ਦੇ ਦੇ ਕੁਛ ਨਹੀਂ ਹੁੰਦਾ ਮੋੜ ਜੂਗਾ। ਮੈਂ ਫਿਰ ਆਪੇ ਲੈ ਜੂ ਸ਼ਾਮੀ। ਮੈਂ ਕਿਹਾ ਠੀਕ ਆ ਚਲੋ ਕਈ ਤੇ ਬਹਾਨੇ ਆ ਜੀ। ਅਸਲ 'ਚ ਆਪਾਂ ਬੈਠੇ ਆ ਡੇਰਿਆਂ ਤੇ। ਕਈ ਨਾ ਇੱਥੇ ਰੱਖੀ ਜਿਵੇਂ ਹੁਣ ਇੱਥੇ ਪਈ ਆ ਤੇ ਕੋਈ ਦੁਪਹਿਰੇ ਦੇ ਵੇਲੇ ਨੰਗਿਆ ਚੱਕ ਲ ਗਿਆ। ਪਿੰਡਾਂ 'ਚ ਤੇ ਜਵਾਨ ਸਾਹਮਣੇ ਦੀ ਸ਼ੈ ਹੈ। ਆਪਾਂ ਅੰਦਰ ਏਸੀਆਂ ਤੇ ਸੁੱਤੇ। ਨਹੀਂ ਏਸੀਆਂ 'ਚ ਤੇ ਕਿੱਥੇ ਸੁੱਤੇ। ਇੱਥੇ ਵੀ ਬੈਠੇ ਹੋਈਏ। ਇੱਥੋਂ ਕੋਈ ਸ਼ੈ ਲੰਘਦਾ ਟੱਪਦਾ 100 ਆਉਂਦਾ ਬੰਦਾ ਮਾਲ ਚਾਰਨ ਵਾਲਾ ਲੰਘਦਾ ਟੱਪਦਾ ਉਦਾਂ ਹੈ। ਅੱਖ ਹੀ ਬੁਲਾਉਣੀ ਹੁੰਦੀ ਉਹਨੂੰ। ਆਹੋ ਉਹ ਫਿਰ ਲੰਘਦਾ ਟੱਪਦਾ ਬੰਦਾ ਕੋਈ ਨਾ ਕੋਈ ਸ਼ੈ ਨੂੰ ਹੱਥ ਪਾ ਜਾਂਦਾ। ਸਾਡੀ ਦਾਦੀ ਕਹਿੰਦੀ ਹੁੰਦੀ ਸੀ ਵੇ ਫਲਾਨਿਆਂ ਵੇ ਫਲਾਂ ਚੀ ਚੱਕ ਲਿਆਓ ਬਾਹਰੋਂ ਵੇ ਕੋਈ ਲੰਘਦਾ ਟੱਪਦਾ ਹੱਥ ਪਾ ਜਾਊਗਾ। ਸ਼ੁਕਰ ਆ ਹਾਲ ਇੰਨੇ ਵਜਨੀਆਂ, ਨਹੀਂ ਤਾਂ ਹਾਲ ਵੀ ਛੱਡਣੇ ਨਹੀਂ ਸੀ ਉਹਨਾਂ ਨੇ। ਨਹੀਂ ਅਸਲ ਦੇ ਵਿੱਚ ਰੌਲਾ ਇਹ ਨਹੀਂ ਹੈਗਾ। ਮੈਂ ਦੱਸਦਾ ਲੋਕ ਨਾ ਅਕਸਰ ਚੀਜ਼ ਵੈਸੇ ਲੈ ਜਾਂਦੇ ਆ ਫਿਰ ਚੇਤਾ ਭੁੱਲ ਜਾਂਦਾ। ਉਹਨਾਂ ਕੋਲ ਗਾਂ ਦੀ ਗਾਂ ਸ਼ਾਇਦ ਹੁਣ ਇੱਥੋਂ ਹਲਾਂ ਵਾਲੇ ਸੰਗਲ ਹੈ ਨਾ ਉਹ ਵੀ ਇੱਥੋਂ ਤੋਂ ਮੰਗ ਕੇ ਲਗਿਆ ਨਾ ਵੀ ਆ ਮੜਾ ਦਿਓ ਅਸੀਂ ਮਾਰਨੇ ਆ। ਉਹਨਾਂ ਨੂੰ ਕਿਸੇ ਹੋਰ ਨੇ ਲੈ ਲਏ। ਉਹ ਗਾਂ ਦੀ ਗਾਂ ਅਕਸਰ ਲੱਭਦੇ ਨਾ ਸੰਗਲ ਜਿਹੜੇ ਲੈ ਕੇ ਗਿਆ ਹੁੰਦੇ ਉਤੋਂ ਤੀਜੇ ਘਰੋਂ ਅੱਗੋਂ ਲੱਭਦੇ ਜਾ ਕੇ ਵੀ ਫਲਾਂ ਬੰਦਾ ਲੈ ਗਿਆ ਸੀ ਸਾਡੇ ਕੋਲੋਂ ਵੀ। ਤੇ ਫਿਰ ਪਤਾ ਲੱਗਦਾ ਵੀ ਅੱਛਾ ਫਲਾਣੇ ਨੇ ਅੱਜ ਵਾਹੀ ਆਈ ਆ 2 ਦਿਨ ਪਹਿਲੇ ਇਹਨਾਂ ਨੇ ਵਾਹੀ ਸੀ ਤੇ ਉਹਨਾਂ ਦੇ ਕੋਲੇ ਹੋਣੇ ਉੱਥੋਂ ਪਤਾ ਕਰੀਏ।
ਇਹ ਹਿਸਾਬ ਹੁੰਦਾ। ਚਲੋ ਕੋਈ ਨਹੀਂ ਜੀ, ਬਾਕੀ ਅੱਲਾ ਰੱਖੇ ਖੈਰ ਸੁੱਖ, ਹੁਣ ਕਰੀ ਜਾਂਦੇ ਆ। ਵਸੀਮ ਤਾਂ ਸੋਹਣਾ ਕੰਮ ਖਿੱਚੀ ਖੜਾ। ਨਹੀਂ ਸੀ ਮਸਲਾ ਬਹੁਤ ਸੋਹਣਾ ਕਰਦਾ ਪਿਆ। ਮੈਂ ਥੋੜਾ ਗੰਦ ਮਾਰਦਾ ਪਿਆ, ਲੇਕਿਨ ਮੈਂ ਗੰਦ ਵੀ ਤੇ ਮਾਰਨਾ ਹੀ ਹੁੰਦਾ ਕਿਸੇ ਨੇ। ਆਹੋ ਨਹੀਂ ਆਪਾਂ ਇਹ ਜਿੰਨਾ ਹੋਇਆ ਨਾ ਇਨਸ਼ਾਅੱਲਾ ਅੱਜ ਦੀ ਤਰੀਕ ਦੇ ਵਿੱਚ ਉਮੀਦ ਤੇ ਬੜੀ ਆ ਆ ਕਰਕੇ ਨਾ ਫਿਰ ਇਹਨੂੰ ਕਰਾਂਗੇ ਪੱਧਰੇ ਵਾਲੇ ਪਾਸੇ ਆਵਾਂਗੇ। ਕਿ ਪਹਿਲੇ ਬਨੇ ਬਣਨੇ ਆ ਵਸੀਮ ਭਾਈ ਪਹਿਲੇ ਚਾਰੇ ਸਾਈਡ ਬੰਨੇ ਦੇ ਬੰਨ ਕੇ ਫਿਰ ਇਹਨੂੰ ਲੈਵਲ ਕਰਾਂਗੇ, ਜਿੱਥੇ ਜਿੱਥੇ ਮਿੱਟੀ ਪੈਂਦੀ ਹੋਈ ਪਾਵਾਂਗੇ, ਤੇ ਨਹੀਂ ਤਾਂ ਜਿੱਥੇ ਚੁੱਕਾਂਗੇ ਚੁੱਕਣੀ ਆ। ਠੀਕ ਹੋ ਗਿਆ। ਲੋ ਜੀ ਕੰਮ ਕਰਨ ਦਾ ਇਹ ਤੇ ਮੈਂ ਲਿਆ ਇਹਨਾਂ ਵਾਸਤੇ ਜਾਮੇ ਸ਼ੀਰੀ ਤੇ ਆਪਦੇ ਸਾਰਿਆਂ ਵਾਸਤੇ ਤੁਖ ਮਲੰਗਾ ਪਾ ਕੇ ਨਾ ਜਾਮੇ ਸ਼ੀਰੀ ਬਣਵਾ ਕੇ ਪਾਣੀ ਠੰਡਾ ਤੇ ਮੈਂ ਕਿਹਾ ਪੀ ਲੈਣਾ ਵੇ। ਕੰਮ ਵਾਵਾ ਨਿਬੇੜੀ ਖੜਿਆ ਤੇ ਹੁਣ ਠੰਡਾ ਪਾਣੀ ਪੀ ਲਈਏ। ਧੁੱਪ ਬਹੁਤ ਜ਼ਿਆਦੀ ਆ ਤੇ ਪਾਣੀ ਮੈਂ ਕਿਹਾ ਦੂਸਰੇ ਨਾਲ ਕੀ ਬਣਨਾ, ਇੱਕ ਵਾਰੀ ਠੰਡਾ ਪਿਆ ਦਈਏ ਨਾ, ਫਿਰ ਝੱਟ ਵਾਵਾ ਅਸੀਂ ਲਾ ਲਾਂਗੇ ਸਾਰੇ ਜਣੇ ਰਲ ਕੇ। ਆਇਓ ਆਇਓ ਜਾਮੇ ਸ਼ੀਰੀ ਲਿਆਂਤੀ, ਆਇਓ ਇੱਥੇ ਧੁੱਪ ਬਹੁਤ ਆ। ਉਹ ਜੀ ਇੱਥੋਂ ਸ਼ੁਰੂ ਕੀਤਾ ਤੇ ਉਹ ਉੱਪਰ ਗਿਆ ਕੰਮ ਨਿਬੇੜਤਾ। ਬੰਨੀ ਵੱਜ ਗਈ ਪੂਰੀ ਇੱਕ ਪਾਸੇ। ਇੱਕ ਪਾਸਾ ਵੱਜ ਗਿਆ ਤੇ ਉਹ ਦੋ ਪਾਸੇ ਨਿੱਕੇ ਨਿੱਕੇ ਹੀ ਆ। ਕਿਹੜਾ? ਉਹ ਦੂਜੇ ਦੋ। ਆਹ ਦਿਓ ਉਹ ਥੋੜਾ ਜਿਹਾ ਔਖਾ ਹੋਣਾ ਹੈ ਜੀ। ਨਹੀਂ ਨਹੀਂ ਕਿ ਆਪੇ ਹੋ ਜਾਣੇ ਆ, ਇਹ ਕਰਨੇ ਹੀ ਪੈਣੇ ਆ ਤੇ ਉਹ ਔਖਾ ਥੋੜਾ ਜਿਹਾ ਨਾ, ਬਸ ਉਹ ਵੀ ਆਪਾਂ ਕਰ ਲੈਣਾ। ਪਸੀਨੇ ਨਾਲ ਭਿੱਜ ਗਏ ਆ। ਗਰਮੀ ਬਹੁਤ ਜ਼ਿਆਦੀ ਆ। ਆਇਓ ਪਾਣੀ ਪੀ ਲਓ, ਪਾਣੀ ਲਿਆਣ ਤਾਂ। ਪਾਣੀ ਪੀਨੇ ਆ। ਲਓ ਜੀ ਮਾਸ਼ਾਅੱਲਾ ਇੱਕ ਪਾਸਾ ਬਣਤਾ ਵਾ। ਆਹ ਰਹਿ ਗਿਆ ਹੁਣ ਸੜਕ ਦਾ ਥੋੜਾ ਜਿਹਾ ਐਸਟੀਮੇਟ ਰੱਖਣਾ ਵਾ ਵੀ ਇੱਥੋਂ ਕਿੱਲੀ ਦੇ ਬਰਾਬਰ ਹੀ ਸੜਕ ਹੋਣੀ। ਹੈਗੀ ਇੱਥੇ, ਲੇਕਿਨ ਕਿੱਲੀ ਦੇ ਬਰਾਬਰ ਥੋੜਾ ਅੰਦਰ ਬਾਹਰ ਰੱਖਣਾ ਤਾਂ ਕਿ ਸੜਕ ਤੋਂ ਥੋੜਾ ਜਿਹਾ ਹਟਵਾ ਰਵੇ। ਟਰਾਲੀ ਟਰੈਕਟਰ ਡਬਲ ਵੀ ਲੰਘਣਾ ਹੁੰਦਾ, ਕਦੇ ਕੁਛ ਕਦੇ ਕੁਛ। ਜਿੱਥੇ ਨਾ ਮਾਲ ਪਸ਼ੂ ਲੰਘਦਾ ਵਾ, ਕਿੱਲੀ ਇੱਥੇ ਬਰਾਬਰ ਆਪਾਂ ਕਰ ਦੇਣਾ ਹੋ ਜਾਏਗਾ ਈਜ਼ੀਲੀ। ਇੱਥੋਂ ਮਿੱਟੀ ਪੂਰੀ ਆਉਣੀ ਆ, ਉਹ ਸੈਂਟਰ ਦੇ ਵਿੱਚ ਆਪਾਂ ਨੂੰ ਵਿਚਾਲੇ ਸਿੱਟਣੀ ਪੈਣੀ ਪੂਰਾ, ਹਨਾ। ਉਹ ਪਰਿਓ ਉਰਿਓ ਇੱਥੇ ਉੱਤੇ ਹੀ ਪੂਰੀ ਆਏ ਨੇ, ਹੈਂ? ਆਪਾਂ ਉੱਤੇ ਹੀ ਪੂਰੀ ਕਰ ਲੈਣੀ। ਹਾਂ ਹੋ ਜਾਣੀ, ਅੱਲਾ ਰੱਖੇ ਖੈਰ ਸੁੱਖ। ਚਲੋ ਅਸੀਂ ਪਾਣੀ ਪੀ ਲਈਏ। ਕਈਆਂ ਨੂੰ ਛਾਂ ਤੇ ਰੱਖਦੀ, ਇਹਨਾਂ ਨੂੰ ਗਰਮੀ ਨਾ ਹੋ ਜਾਏ। ਕਈਆਂ ਨੂੰ ਨਾਲ ਲਿਆ। ਹਵਾ ਲੈ ਲੈਣ ਪੱਖੇ ਜੇ ਨਾ, ਥੋੜਾ ਥੋੜਾ ਪਾਣੀ ਪਿਆ ਦਾਂਗੇ। ਲਓ ਜੀ ਮਾਸ਼ਾਅੱਲਾ ਵਾਵਾ ਕੰਮ ਨਿਬੜ ਗਿਆ ਵਾ। ਗਰਮੀ ਬਸ ਬੁੱਲਾ ਚੱਲੇ ਭੋਰਾ ਤੇ ਸਕੂਨ ਹੋਵੇ ਜਾਂ ਇਦਾਂ ਹੋਵੇ ਬੱਦਲ ਆ ਜਾਵੇ ਸੂਰਜ ਦੀ ਝੜ ਦੀ ਝੜ। ਲਓ ਜੀ ਚੈੱਕ ਕਰ ਕਿੱਦਾਂ ਟਾਇਰ ਬਣਾ ਲਿਆ। ਲੈਵਲ ਵਿੱਚ ਤੁਖ ਮਲੰਗੇ ਪਾ ਕੇ, ਮਲੰਗੂ ਵੀ ਅਕਸਰ ਬੋਲਦੇ ਲੋਕ, ਅਕਸਰ ਅਸੀਂ ਤੁਖ ਮਲੰਗੇ ਕਹਿੰਦੇ ਆ, ਕੁਝ ਲੋਕ ਮਲੰਗੂ ਕਹਿੰਦੇ ਆ ਤੇ ਬੜਾ ਹੈ ਬਲੰਗੂਆ ਕਹਿੰਦੇ, ਬਲੰਗੂਆ ਵੀ ਬੋਲਦੇ ਆ ਉਹ। ਲਓ ਜੀ ਪੀ ਕੇ ਤੇ ਫਿਰ ਇਨਸ਼ਾਅੱਲਾ ਕਰਦੇ ਆ ਦੁਬਾਰਾ ਕੰਮ ਸਟਾਰਟ। ਲਾਲ ਤੂੰ ਵੀ ਤੇ ਲਾਲ ਤੁਖ ਮਲੰਗਾ। ਲੋ ਜੀ ਇੱਧਰ ਲੱਗਣ ਲੱਗ ਪਈ ਆ ਅਲਾਈਨਮੈਂਟ। ਮਾਮ ਨੂੰ ਫੇਰ ਲੱਗ ਗਏ ਆ, ਘੰਟਾ ਡੇਢ ਰੈਸਟ ਕੀਤੀ ਆ ਤੇ ਪਾਣੀ ਪੀਤਾ ਤੇ ਮੁੜ ਕੇ ਭਾਈ ਹਿੱਲਣ ਨੂੰ ਜੀ ਕੋਈ ਨਹੀਂ ਕੀਤਾ। ਧੁੱਪ ਬਹੁਤ ਸੀ, ਗਰਮੀ ਬਹੁਤ ਜ਼ਿਆਦੀ। ਅਸੀਂ ਕਿਹਾ ਪੂਰਾ ਠੰਡਾ ਹੋ ਜਾਵੇ ਤੇ ਫੇਰ ਹੀ ਕਰਦੇ ਆ ਸਟਾਰਟ। ਤੇ ਆਏ ਆ ਹੁਣ 2 ਘੰਟਿਆਂ ਬਾਅਦ ਨਹਾ ਧੋ ਸਟਾਰਟ ਕੇ। ਕੀਤਾ ਵਾ। ਆਹ ਵਸੀਮ ਨੇ ਉਦੋਂ ਕੱਢਤਾ ਥੋੜਾ ਇੱਥੋਂ ਤੱਕ। ਹੁਣ ਅੱਗੇ ਮੈਂ ਸਟਾਰਟ ਕੀਤਾ ਵਾ, ਉਧਰ ਅਲਾਈਨਮੈਂਟ ਸਿੱਧੀ ਕੀਤੀ ਚੌਧਰੀ ਸਾਹਿਬ। ਆ ਮੈਂ ਤਾਂ ਕਿਹਾ ਸੀ ਉਹ ਸ਼ੁਰੂ ਕਰਾਂਗੇ ਐਂਡ ਵਾਲਾ। ਨਹੀਂ ਉਹ ਬੰਦਾ ਮਿੱਟੀ ਪਾ ਕੇ ਮਿੱਟੀ ਪਾਉਣੀ ਪੈਂਦੀ। ਇੱਥੇ ਆ ਹੁਣ ਸਿੱਧਾ ਜਾਏਗਾ, ਇਹ ਤਾਂ ਸਿੱਧਾ ਚੱਲੂ। ਉਹ ਅੱਗੋਂ ਨਾਲ ਨਾਲ ਇੱਧਰ ਰੋੜੇ ਚੁੱਕ ਕੇ ਇੱਧਰ ਤੇ ਮਤਲਬ ਉਹ ਨਾਲ ਦੀ ਨਾਲ ਕਰਨਾ ਪੈਣਾ ਆਪਾਂ ਨੂੰ। ਤੇ ਇੱਧਰ ਆਪਾਂ ਇਹ ਕਰਨ ਸਟਾਰਟ ਹੋ ਗਏ ਆ। ਵਸੀਮ ਹੁਣ ਪੱਠੇ ਪਾ ਕੇ ਹਟਿਆ ਹੀ ਸੀ ਤੇ ਇੱਧਰ ਮਾਸ਼ਾਅੱਲਾ ਰੂਟਰ ਖੋਲ ਲਿਆ। ਇਹ ਰੂਟਰ ਹੀ ਨੇ ਖੁੱਲਾ ਸਵੇਰ ਦਾ ਸਾਹ ਨਹੀਂ ਸਾਡਾ। ਆਉਣ ਦਿੱਤਾ। ਆ ਵੇਖ ਆ ਰੂਟਰ ਇਹਨੇ ਨਹੀਂ ਸਵੇਰ ਦਾ ਸਾਹ ਆਉਣ ਦਿੱਤਾ ਵੀ। ਇਹ ਗਰੀਸ ਦਿੰਦੇ ਪਏ। ਉਹ ਪਿਛਲਾ ਜਿਹੜਾ ਨਾ ਖੱਤਾ ਵਾ ਸਾਰਾ, ਪਿਛਲੀ ਇਹਦੇ ਪੈਲੀ ਵਿੱਚ ਪਾਉਣੀ ਆਪਣਾ ਕਿੱਲਾ ਉਹ ਮਾਲ ਚਾਰਦਾ ਰਿਹਾ। ਜਿਹਦੇ ਵਿੱਚ ਮਾਲ ਚਰਦਾ ਰਿਹਾ, ਉਹਦੇ ਵਿੱਚ ਰੂਟਰ ਮਾਰਨਾ ਵਾ। ਇਹ ਮਾਰਨਾ ਕਿੰਨੇ ਰੂਟਰ ਕਿੰਨੇ ਮਾਰਨਾ? ਹੈ ਚੌਧਰੀ ਨੇ ਮਾਰਨਾ। ਜ਼ਾਹਰੀ ਗੱਲ ਆ, ਆਪਾਂ ਤੇ ਵਿਹਲੇ ਹੀ ਨਹੀਂ ਹੈਗੇ ਇਧਰੋਂ। ਚਲੋ ਚੱਕੋ ਬਈ, ਚੱਕੋ ਸਮਾਨ ਤੇਰੀ ਗਰੀਸ ਹੋ ਗਈ ਸਾਰੀ। ਕਰਾਸ ਪਵਾ ਦਈਏ। ਮਾਰੋ ਸਲਫ ਗੱਡੀ ਨੂੰ ਤੇ ਪਹੁੰਚੋ ਬਾਂਝ। ਰਾਜੂ ਇਦਾਂ ਇਦਾਂ ਪੈ ਜਾਣਾ ਭਾਈ। ਖਿੱਚ ਮੜਾ ਜਾ ਇਹਨੂੰ ਵੀ ਭੋਰਾ ਗਰੀਸ ਕਰ ਦੇ ਲੈਂਦੇ ਦੇਤੀ ਹੈ ਭਾਈ ਇਹਦੇ ਅੰਦਰ ਹਾਂ। ਸਪਰਿੰਗਾਂ ਨੂੰ। ਲਓ ਜੀ ਇਹ ਵਾਵਾ ਟਾਈਮ ਲੱਗਣਾ ਰੂਟਰ ਤੇ। ਇਹਨੇ ਤੇ ਜਾਣਾ ਹੁੰਦਾ ਹੌਲੀ ਹੌਲੀ। ਦੂਰਾ ਮਾਰਨਾ ਭਾਈ। ਚਲੋ ਫਿਰ ਰਾਤ ਨੂੰ ਹੀ ਮੁੜ ਆਇਓ ਮਾਰ ਕੇ, ਚੰਗਾ। ਮੈਂ ਤੇ ਨਹੀਂ ਜਾਣਾ, ਮੈਂ ਇੱਥੇ ਹੀ ਆ, ਤੁਹਾਡੇ ਨਾਲ ਕੰਮ ਕਰੂੰਗਾ। ਚੋਰੀ ਜਾਊਗਾ ਤੇ ਮੈਨੂੰ ਇਹ ਕੰਮ ਪਸੰਦ ਹੀ ਨਹੀਂ ਹੈਗਾ, ਕਿਉਂਕਿ ਜਿਹੜਾ ਆਰਾਮ ਤੇ ਬਹਿਣਾ। ਟੇਪ ਲੱਗੀ ਹੋਵੇ ਤੇ ਗੱਲ ਹੋਰ ਆ, ਹੋਰ
ਨੇ ਮੱਠਾ ਮੱਠਾ ਤੁਰਨਾ ਜੂੰ ਦੀ ਤੋਰ, ਹਾਂ ਆਪਾਂ ਕੰਮ ਕਰਨਾ ਸਪੀਡ ਨਾਲ। ਹਾਂ। ਆਪਾਂ ਇੱਧਰ ਖਿੱਚਾਂਗੇ, ਚੌਰੀ ਨੂੰ ਭੇਜਦੇ ਉਧਰ, ਚੌਰੇ ਨੂੰ ਕਹਿੰਦੇ ਨਾਲ ਨਾ ਹੈਂਡ ਫਰੀਆਂ ਲੈ ਜਾ। ਹੈਂਡ ਫਰੀਆਂ ਲੈ ਜਾ ਤੇ ਬਾਅਦ ਨਹੀਂ ਉਹਨੇ ਫੋਨ ਨਾਲ ਸੁਣੀ ਜਾਣੇ ਉੱਥੇ, ਬਾਪੂ ਦਾ ਹੈਂਡ ਫ੍ਰੀ ਦੀ ਕਰੀ ਲੋੜ। ਉਹਨੇ ਫੋਨ ਸੁਣੀ ਜਾਣਾ, ਮੁੜ ਕੇ ਆਪਾਂ ਆ ਕਿਸੇ ਨੇ ਕਹਿਣਾ ਹਾਂ ਚੌਰੀ ਫਲਾਨਾ ਪਾਣੀ ਕਿੰਨੇ ਮੋੜਿਆ ਕਿੰਨੇ ਬੰਨਿਆ। ਮੈਂ ਤੇ ਜੱਟ ਦਾ ਨਹੀਂ ਸ਼ੁਕਰ ਕਰ। ਨਹੀਂ ਉਹ ਅੱਲਾ ਨੇ ਮਾਫ ਕਰੇ। ਮਿੰਟ ਬਾਅਦ ਸਲਫ ਕੇ ਹਾਂ ਬਈ ਯਾਰ ਅਸੀਂ ਟਰੈਕਟਰ ਤੇ ਆ ਫੇਰ ਬੰਦ ਕਰਕੇ ਹਾਂ ਬਈ। ਕਿਉਂ ਸਾਰੇ ਇਲਾਕੇ ਨੂੰ ਪਤਾ ਲੱਗ ਜਾਣਾ ਵੀ ਅੱਜ ਪਹਿਲੀ ਵਾਰ ਕਦੀ ਪੈਲੀ ਵਖਦੀ ਪਈ ਆ। ਟਰੈਕਟਰ ਦਾ ਕੰਮ ਹੋਏ ਨਾ ਸਲਫ ਖਿੱਚ ਖਿੱਚ ਕਿੱਲੇ ਵੀ ਵਾਹ ਦੇਣੇ ਆ। ਹੈ 10 ਕਿੱਲੇ ਆ ਗਿਆ ਜੀ ਹੁਣ ਬੋਲ। ਹੋ ਗਿਆ ਨਾਲੇ ਚੁੱਪ ਹੋ ਗਈ ਮੰਮੀ। ਮੈਂ ਇੱਥੇ ਨਹੀਂ ਗੱਲ ਕੀਤੀ। ਆ ਮੈਂ ਤਾਂ ਬੋਲਣਾ ਹੀ ਕੁਛ ਨਹੀਂ ਗਾ। ਲਓ ਜੀ ਵਸੀਮ ਕੰਮ ਨਿਬੇੜੀ ਖੜਾ ਵਾ, ਇੱਧਰ ਚੈੱਕ ਕਰੋ ਉੱਥੇ ਸ਼ੁਰੂ ਹੋਇਆ। ਸਟਾਰਟ ਕੀਤਾ ਹੋਇਆ ਤੇ ਨਾਲ ਨਾਲ ਮੈਂ ਕਿਹਾ ਇੱਟਾਂ ਚੋਕਰੀਆਂ ਜਿਹੜੀਆਂ ਹੈਗੀਆਂ ਪਈਆਂ ਤੇ ਨਾਲ ਨਾਲ ਕਮੈਂਟਾਂ ਦੇ ਦਈਏ ਥੋੜੇ ਜਵਾਬ। ਬੰਦੇ ਕਹਿੰਦੇ ਵੀ ਇੱਕ ਬਾਈ ਕਹਿੰਦਾ ਵੀ ਵੀਡੀਓ ਤੁਸੀਂ ਬਣਾਉਨੇ ਪੰਜਾਬੀ ਚ, ਥੰਬਨੇਲ ਤੇ ਲਿਖਦੇ ਆ ਉਰਦੂ। ਅਸਲ ਦੇ ਵਿੱਚ ਸਾਡੇ ਇੱਧਰ ਲਹਿੰਦੇ ਪੰਜਾਬ ਦੇ ਵਿੱਚ ਨਾ ਜਿਹੜੀ ਮਤਲਬ ਜਿਵੇਂ ਹਿੰਦੀ ਨੈਸ਼ਨਲ ਲੈਂਗੁਏਜ ਆ ਉਵੇਂ ਉਰਦੂ ਵੀ ਨੈਸ਼ਨਲ ਜ਼ੁਬਾਨ ਆ। ਸੋ ਇਸ ਕਰਕੇ ਮੋਸਟਲੀ ਵਲੌਗ ਨਾ ਬੱਚੇ ਵੀ ਦੇਖਦੇ ਆ ਤੇ ਕੋਸ਼ਿਸ਼ ਹੁੰਦੀ ਆ ਕਿ ਚਲੋ ਓਪਨ ਤਾਂ ਕਰਨ, ਅੱਗੇ ਤਾਂ ਪੰਜਾਬੀ ਆ। ਸੋ ਇਸ ਕਰਕੇ ਬੱਚੇ ਨਾ ਉਹਨਾਂ ਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ, ਇਹ ਰੌਲਾ ਵਾ। ਕਿਉਂਕਿ ਸਕੂਲਾਂ ਕਾਲਜਾਂ ਦੇ ਵਿੱਚ ਸਾਡੇ ਇੱਥੇ ਇਹ ਭੈੜਾ ਜਿਹਾ ਇੱਕ ਨਿਜ਼ਾਮ ਬਣਾਇਆ ਵਾ ਕਿ ਜਿਹੜੇ ਜਵਾਕ ਉਰਦੂ ਤੇ ਲੱਗੇ ਆ, ਸੋ ਵਲੌਗ ਵੇਖਣਗੇ ਤਾਂ ਚਲੋ ਪੰਜਾਬੀ ਸਿੱਖ ਲੈਣਗੇ, ਅੱਲਾ ਰੱਖੇ ਖੈਰ। ਸੋ ਇਸ ਕਰਕੇ ਨਾ ਉਹਦੇ ਉੱਤੇ ਉਰਦੂ ਲਾ ਦਿੱਤੀ ਆ ਤੇ ਤਾਂ ਕਰਕੇ ਵੈਸੇ ਪੰਜਾਬੀ ਦੇ ਵਿੱਚ ਵੀ ਮੈਂ ਲਿਖ ਦਿੰਦਾ ਹੁੰਦਾ ਥੱਲੇ ਟਾਈਟਲ ਦੇ ਵਿੱਚ, ਪੰਜਾਬੀ ਦੇ ਵਿੱਚ ਗੁਰਮੁਖੀ 'ਚ ਵੀ ਲਿਖਿਆ ਹੁੰਦਾ ਵਾ, ਸ਼ਾਹਮੁਖੀ 'ਚ ਵੀ ਲਿਖਿਆ ਹੁੰਦਾ ਤੇ ਮੈਸੇਜ ਟਾਈਪਿੰਗ ਜਿਹੜੀ ਹੁੰਦੀ ਹੈ ਜਿਵੇਂ ਆਪਾਂ ਮੈਸੇਜ ਲਿਖਦੇ ਉਵੇਂ ਵੀ ਲਿਖਿਆ ਹੁੰਦਾ। ਕਹਿੰਦੇ ਜੀ ਕਿਡਸ ਜਵਾਕ ਤੇ ਵਸੀਮ ਡੂਇੰਗ ਗ੍ਰੇਟ ਜੌਬ। ਵਾਕਈ ਭਾਈ ਬਹੁਤ ਸੋਹਣਾ ਕੰਮ ਕਰਦੇ ਆ। 1 ਇੰਚ ਆਇਰਨ ਪਾਈਪ ਲਾ ਦਿਓ ਜਾਲੀ ਦੇ ਉੱਤੇ। ਅਸੀਂ ਪੈਪ ਨੇ ਅਸੀਂ ਸੋਚਿਆ ਹੋਇਆ ਉਹਦੇ ਤੇ ਵੇਲਾਂ ਚਾੜਨੀਆਂ। ਕਿਉਂ ਵਸੀਮ? ਵੇਲ ਲਾਉਣੀ ਆ ਉੱਥੇ। ਇਹ ਇਹਨਾਂ ਨੇ ਮੈਨੂੰ ਵੇਲ ਲੱਗੂਗੀ ਖੂਬਸੂਰਤ। ਹਾਂ ਮਤਲਬ ਉਹ ਸਨੱਪ ਜਿਹੜਾ ਬਣਿਆ ਰਹੂਗਾ ਐ ਉੱਤੇ ਦੀ ਚਾੜ ਦਾਂਗੇ, ਨੁਕਰਾਂ ਚਾੜ ਦਾਂਗੇ, ਲਾਵਾਂਗੇ, ਫਿਰ ਉੱਤੇ ਤੇ ਜਾਲੀ ਦੇ ਉੱਤੇ ਲਾ ਦਾਂਗੇ। ਇਹ ਸੋਚਿਆ ਵਾ, ਠੀਕ ਆ। ਤੇ ਬਾਈ ਇੱਕ ਕਹਿੰਦਾ ਵੀ ਇੱਥੇ ਜਿਹੜੀ ਥਾਂ ਤੋਂ ਕਿਰਾਇਆ ਮਿੱਟੀ ਚੱਕੀ ਆ ਤੇ ਸਬਜ਼ੀ ਲਾ ਦਿਓ, ਇਸੇ ਵਾਸਤੇ ਜਗ੍ਹਾ ਬਣਾਈ ਆ। ਉਹ ਪਰਲੇ ਹੱਥ ਛਾੜਨਾ ਰਲਦੇ ਜੁਲਦੇ ਤੁਹਾਡੇ ਦਿਮਾਗ ਸਾਰਿਆਂ। ਬਾਕੀ ਭਾਈ ਕਿਸੇ ਬਾਈ ਨੇ ਕਿਹਾ ਕਿ ਅਸੀਂ ਸਿਰਫ ਚਿਸ਼ਤੀ ਦੀ ਅਲੀ ਕਰਕੇ ਵਲੌਗ ਵੇਖਦੇ ਸੀ, ਉਹ ਗੱਲ ਨਹੀਂ ਬਣਦੀ। ਅਸਲ 'ਚ ਅਸੀਂ ਨਾ ਸਾਰਾ ਦਿਨ ਕੋਈ ਨਾ ਕੋਈ ਕੰਮ ਕਰਦੇ ਰਹਿੰਦੇ ਆ। ਉਹ ਭਾਈ ਅਸੀਂ ਸ਼ੁਗਲ ਕਰਦੇ ਰਹੀਏ ਤੇ ਫਿਰ ਸ਼ੁਗਲ ਹੀ ਕਰਨਾ, ਫਿਰ ਕੰਮ ਨਹੀਂ ਹੋਣਾ ਸਾਡੇ ਵਸੀਮ ਤੋਂ। ਸਾਡਾ ਥੋੜਾ ਜਿਹਾ ਇਹ ਕਹਿੰਦਾ ਸ਼ੁਗਲ ਯਾਰ, ਅਸੀਂ ਕੁਝ ਬੋਲ ਲਈਏ ਨਾ ਉਹ ਯਾਰ ਸ਼ੁਗਲ ਘੱਟ ਕਰੋ, ਕੰਮ ਕਰੋ ਕੰਮ। ਇਹ ਹੈਗਾ ਸਾਡੇ ਬਜ਼ੁਰਗਾਂ ਵਾਲਾ ਹਿਸਾਬ। ਇਹ ਬਜ਼ੁਰਗ ਬਣਿਆ ਬੰਦਾ ਵਾ, ਇਹ ਮੁੰਡਿਆਂ ਖੁਣਿਆਂ ਥੋੜਾ ਘੱਟ ਹੁੰਦਾ ਵਾ, ਤਾਂ ਕਰਕੇ। ਬਾਕੀ ਇਨਸ਼ਾਅੱਲਾ ਅਲੀ ਵੀ ਟੱਕਰਿਆ ਸੀ ਅੱਜ ਤੇ ਆਊਗਾ ਸਵੇਰੇ, ਉਹਨੂੰ ਮੈਂ ਕਿਹਾ ਸੀ, ਮੈਂ ਕਿਹਾ ਵੀ ਆਵੀਂ। ਬਾਕੀ ਸਮਾਨ ਆਉਣ ਲੱਗ ਪਿਆ, ਕੋਈ ਫੋਨ ਨਹੀਂ ਸੀ ਹੈਗਾ ਪਹਿਲਾਂ, ਤਾਂ ਕਰਕੇ ਉਹਨੂੰ ਸੱਦਣਾ ਬੜਾ ਔਖਾ ਹੁੰਦਾ ਸੀ। ਇੱਕ ਬਾਈ ਕਹਿੰਦਾ ਵੀ ਟਰੈਕਟਰ ਤੇ ਬਹਿ ਕੇ ਥੱਕ ਗਿਆ ਵਾਂ ਤੇ ਤੈਨੂੰ ਕੰਮ ਬਾਰੇ ਘੱਟ ਪਤਾ। ਬਾਈ ਮੈਨੂੰ ਪਤਾ ਸਾਰਾ ਹੀ ਆ, ਠੀਕ ਆ ਮੇਰਾ ਭਰਾ। ਮੈਂ ਰਿਹਾ 4 ਸਾਲ ਲਾਹੌਰ, ਠੀਕ ਆ। ਪਹਿਲਾਂ ਮੈਂ ਕਰਦਾ ਰਿਹਾ ਵਾਹਵਾ ਸਾਰਾ ਕੰਮ ਕਰਦੇ ਰਿਹਾ। ਆ ਵਸੀਮ ਉਦੋਂ ਸਾਡੇ ਨਾਲ ਹੁੰਦਾ ਸੀ ਨਾ, ਜਦੋਂ ਇੱਥੇ ਸਾਰਾ ਦਿਨ ਭਰਾ ਪੱਠੇ ਵੱਢਣੇ ਤੇ ਵੱਢ ਕੇ ਗੋਇਆ 2020 ਚ। ਹਾਂ 2020 ਚ। ਉਸ ਤੋਂ ਬਾਅਦ ਮੈਂ ਲਾਹੌਰ ਚਲਾ ਗਿਆ। ਰੇੜੇ ਲਿਆਉਂਦੇ ਸੀ ਖਿੱਚ ਮੈਂ ਆਇਆ 6 ਮਹੀਨੇ 5 ਮਹੀਨੇ ਪਹਿਲਾਂ ਤੇ ਆ ਕੇ ਹੁਣ ਕੰਮ ਨੂੰ ਹੱਥ ਲਾਉਣ ਲੱਗੇ ਆ ਤੇ ਹੌਲੀ ਹੌਲੀ ਪੂਰੇ ਕੀ ਕਹਿੰਦੇ ਵੀ ਟ੍ਰੇਨ ਹੋ ਜਾਾਂਗੇ ਇੱਕ ਵਾਰੀ। ਹੋ ਜਾਾਂਗੇ ਭਾਈ, ਹੋ ਜਾਾਂਗੇ। ਹਾਂ ਤੇ ਮੈਂ ਰਿਹਾ ਵਾਂ 4 ਸਾਲ ਲਾਹੌਰ, ਇਸ ਕਰਕੇ ਨਹੀਂ ਕੀਤਾ। ਤੇ ਟਰੈਕਟਰ ਤੇ ਬਹਿ ਕੇ ਪਾ ਬੰਦਾ ਵਾਕਈ ਥੱਕਦਾ ਵਾ ਮੇਰਾ ਵੀਰ। ਜਦੋਂ ਟਰੈਕਟਰ ਤੇ ਬਹਿ ਜਾਈਏ ਨਾ, ਜਦੋਂ ਐ ਸੀਟ ਵੱਜਦੀ ਆ ਨਾਲੇ ਉਹ ਅੱਖੀਆਂ ਰਹਿ ਜਾਂਦੀਆਂ ਵਾ। ਡਰਾ ਕਰ ਕਰਕੇ ਨਾ। ਮੈਂ 9 ਸਾਲ ਟਰੈਕਟਰ ਚਲਾਇਆ ਵਾ ਹਾਂ ਤੇ ਹੁਣ ਟਰੈਕਟਰ ਵਾਲ ਵੇਖਣ ਨੂੰ ਮੇਰਾ ਜੀ ਨਹੀਂ ਕਰਦਾ। ਜਿਹੜਾ ਬੰਦਾ ਭਾਈ ਇਹ ਟਰੈਕਟਰ ਤੇ ਬਹਿ ਕੇ ਬੰਦਾ ਥੱਕ ਜਾਂਦਾ। ਟਰੈਕਟਰ ਚਲਾਉਣਾ ਸੌਖਾ ਨਹੀਂ ਹੈਗਾ। ਜਿਹੜੇ ਬੰਦੇ ਟਰੈਕਟਰ ਚਲਾਉਂਦੇ ਨਾ ਮਿੱਟੀ ਮੁੱਟੀ ਸਿੱਟਦੇ ਆ, ਉਹ ਰਾਤ ਨੂੰ ਨਹੀਂ ਹਿਲਦੇ। ਉਹ ਰਾਤ ਨੂੰ ਹਿੱਲਦੇ। ਮੈਂ ਯਾਰ ਪਤਾ ਕੀ ਆ, ਅੱਖੀਆਂ ਵੱਜਦੀਆਂ ਜਦੋਂ ਹਾਰ ਉਹ ਪਹਿਲੇ ਯਾਰ ਹੁੰਦੇ। ਪੈਲੀ ਵਾਉਣੀ ਔਖੀ ਜਿਆਦੀ, ਹੈਂ? ਕਿਉਂਕਿ ਉਹ ਠਾਂ ਪਿੱਛੇ ਬਾਂਹ ਹੀ ਇੱਕ ਤੇ ਧੌਣ ਮੁੜ ਜਾਂਦੀ ਆ। ਆਹ ਕੰਮ ਤਾਂ ਰਹਿੰਦਾ ਕਿਰਾਏ ਦੇ ਉੱਤੇ। ਦੂਸਰਾ ਭਾਈ ਜੀ ਹੋਰ ਹਾਲ ਚਾਲ ਅਲਹਮਦੁਲਿਲਾ ਵਧੀਆ ਜੀ, ਠੀਕ ਆ। ਜਾਲੀ ਬਰੀਕ ਆ, ਨਹੀਂ ਜਾਲੀ ਭਾਈ ਮੋਟੀ ਆ, ਉਹ ਕੈਮਰੇ 'ਚ ਵੇਖਦੀ ਆ ਬਰੀਕ। ਪਰ ਸਭ ਤੋਂ ਜਿਹੜੀ ਇਹ ਲੱਗਦੀ ਆ ਜਾਲੀ ਉਹਦੇ ਵਿੱਚ ਔਰੀ ਮੁਰਗੀ ਉਹ ਖਾਨੇ ਜਾਲ ਵਿੱਚ- ਸਾਡੇ ਨੂੰ ਲੱਭਦਾ ਨਹੀਂ ਉਹ ਇਹ। ਜਾਲ ਲੱਭਾ ਨਹੀਂਗਾ ਸਾਨੂੰ, ਉਹ ਲਾਹੌਰ ਲੱਭਣਾ ਸੀ। ਇਹ ਤਾਂ ਕਰਕੇ ਫਿਰ ਸਭ ਤੋਂ ਜਿਹੜੀ ਬਿਹਤਰ ਜਾਲੀ ਸਾਨੂੰ ਲੱਭੀ ਨਾ, ਉਹ ਲਿਆਂਦੀ। ਇੱਕ ਸੀ 100 ਰੁਪਿਆ ਫੁੱਟ, ਇੱਕ ਸੀ 130 ਰੁਪਏ ਫੁੱਟ, ਇੱਕ ਸੀ 150, 170 ਰੁਪਏ। ਅਸੀਂ 170 ਵਾਲੀ ਲਿਆਂਦੀ ਵੀ ਚਲੋ ਯਾਰ ਵਧੀਆ ਵੀ ਸਾਡੇ ਇਹੀ ਵਰਤੀਆਂ ਦੀ ਜਾਲ ਜੂਲ ਵੱਡਿਆਂ ਚ। ਹਾਂ ਬਾਕੀ ਮੈਂ ਕਿਹਾ ਨਾਲ ਨਾਲ ਜਵਾਬ ਦਿੱਤੀ ਜਾਈਏ। ਬਾਈ ਕਹਿੰਦੇ ਕਿ ਕਿੱਕਰ ਦੇ ਕੋਲ ਹੰਜਰੇ ਵਾਲੀ ਜਾਲੀ ਲਾ ਲਓ, ਉਹ ਲਾਵਾਂਗੇ। ਚਲੋ ਉਹ ਉੱਥੇ ਨਹੀਂ, ਉਹ ਖੋਡਿਆਂ ਦੇ ਉਤਲੇ ਪਾਸੇ ਲਾਵਾਂਗੇ, ਸਤੱਬਲ ਵਾਲੇ ਪਾਸੇ। ਭਾਈ ਉੱਤੇ ਖੁੱਡੇ ਹਜੇ ਹੋਰ ਬਣਨੇ ਆ।
ਅੱਛਾ ਅਸੀਂ ਡਬਲ ਸਟੋਰੀ ਕਰਨ ਨੂੰ ਡਬਲ ਫਿਰਦੇ ਖੁੱਡੇ ਬਣਨਗੇ, ਜਾਲੀ ਦੀ ਕੋਈ ਲੋੜ ਨਹੀਂ ਬਣਨੀ। ਡੇਰੇ ਵਾਲਾ ਉਰਫ ਫੈਜ ਭਾਈ, ਫੈਜ ਹੋਰ ਮੁੰਡਾ ਸੀ, ਮੈਂ ਡੇਰੇ ਵਾਲਾ ਹੀ ਹਾਂ। ਐਂਬਰ ਸੇਲ ਕਰ ਦੋ ਜੀ ਮੈਨੂੰ, ਮਾਸ਼ਾਅੱਲਾ ਬਹੁਤ ਚੰਗੀ ਹੈ, ਮਾਸ਼ਾਅੱਲਾ ਜੀ ਵਾਕਈ ਚੰਗੀ ਆ, ਲੇਕਿਨ ਸੇਲ ਨਹੀਂ ਕਰਨੀ ਭਾਈ, ਇਹ ਨਾਟ ਫਾਰ ਸੇਲ ਆ। ਜਿੱਥੋਂ ਮਿੱਟੀ ਚੱਕੀ ਉੱਥੇ ਨੈਟ ਲਾ ਲਓ, ਨੈਟ ਪਾ ਉਧਰ ਲੱਗਾ ਹੋਇਆ, ਇਹ ਨੈਟ ਲਾ ਲਈਏ ਤੇ ਅਸੀਂ ਖੇਡਣ ਕੰਮ ਕਰਨੋਂ ਗਏ। ਇਹ ਸਾਡੇ ਦੋਵੇਂ ਜਿਹੜੇ ਆ ਨਾ ਜੱਟੂ ਤੇ ਸੈਮ, ਇਹਨਾਂ ਨੇ ਇਹੀ ਕਰਨਾ ਕਿਉਂ ਸੀ, ਮੁੜ ਕੇ ਇਹਨਾਂ ਨੇ ਕੰਮ ਨੂੰ ਹੱਥ ਨਹੀਂ ਲਾਉਣਾ। ਆਹੋ ਐਂਬਰ ਤਾਂ ਵਧੀਆ ਤੁਰਦੀ ਆ, ਤੁਸੀਂ ਹੀ ਡਰਦੇ ਹੋ ਉਹਨੂੰ ਤੋਰਨ ਲੱਗੇ। ਪਾ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਘੋੜੀ ਰੱਖੀ ਆ, ਸਿੱਧੀ ਜਿਹੜੀ ਸਾਫ਼ ਗੱਲ ਆ। ਮੈਂ ਨਾ ਤੇ ਮੈਂ ਜ਼ਿੰਦਗੀ 'ਚ ਪਹਿਲੀ ਵਾਰੀ ਬੈਠਾ ਵੀ ਇੱਥੇ, ਹਾਂ ਅਸੀਂ ਨਾ ਮਤਲਬ ਜੋ ਭਾਵੇਂ ਬੈਠਾ ਹੀ ਹੋਵੇ, ਸਿੱਧਾ ਸਿੱਧਾ ਦੱਸ ਦਿੰਨੇ ਆ ਬਈ ਵੀ ਇਦਾਂ ਇਦਾਂ ਵਾ। ਅਕਸਰ ਨਾ ਬੰਦੇ ਵਲੌਗ ਦੇ ਵਿੱਚ ਵੀ ਵਸੀਮ ਜਿਵੇਂ ਕਹਿੰਦੇ ਹੁੰਦੇ ਵੀ ਆਪਣੇ ਇੱਥੇ ਲੋਕੀ ਕਹਿੰਦੇ ਆ ਨੈਟ ਤੇ ਵੀ ਨੈਟ ਤੇ ਉਹ ਗੱਲ ਕਰਦੇ ਆ ਜਿਹੜੀ ਸਿਰਫ ਨੈਟ ਵਾਲਿਆਂ ਨੂੰ ਚੰਗੀ ਲੱਗੇ ਹੈ। ਤੇ ਅਸੀਂ ਥੋੜਾ ਜਿਹਾ ਉਹ ਸਿੱਧਾ ਸਿੱਧਾ ਬੋਲਦੇ ਨੇ ਵੀ ਜੋ ਹੈਗਾ ਵਾ, ਹਾਂ ਜਿਹੜਾ ਹੈਗਾ ਵੀ ਜਿੱਦਾਂ ਘਰ ਦੇ ਵਿੱਚ ਜਾਂ ਨਾਰਮਲੀ ਆਪਾਂ ਗੱਲਾਂ ਬਾਤਾਂ ਕਰਦੇ ਯਾਰਾਂ ਬੇਲੀਆਂ ਨਾਲ। ਸੋ ਮੈਂ ਕੋਸ਼ਿਸ਼ ਹੁੰਦੀ ਕਿ ਮੈਂ ਉਦਾਂ ਹੀ ਹਰ ਗੱਲ ਤੁਹਾਡੇ ਨਾਲ ਸਾਂਝੀ ਕਰਾਂ। ਮੈਂ ਤਾਂ ਇਹ ਗੱਲ ਤਾਂ ਕੀਤੀ ਸੀ ਵੀ ਐਂਬਰ ਨੂੰ ਮੈਂ ਕਹਾਂ ਵੀ ਹਾਂਜੀ ਬੜੀਆਂ ਅਸੀਂ ਘੋੜੀਆਂ ਰੱਖੀਆਂ ਜਾਂ ਬੜਾ ਇਹ ਰਿਹਾ ਵਾ, ਠੀਕ ਆ, ਪਰ ਸ਼ੁਕਰ ਆ ਰੱਬ ਦਾ, ਲੱਕ ਸਿੱਧਾ ਹੋਣ ਲੱਗਾ ਭੋਰਾ ਹੁਣ ਹੈ। ਤੇ ਐਂਬਰ ਘੋੜੀ ਅਸੀਂ ਰੱਖੀ ਪਹਿਲੀ ਵਾਰੀ, ਠੀਕ ਆ, ਸਾਨੂੰ ਤਾਂ ਨਹੀਂ ਪਤਾ ਤੇ ਮਤਲਬ ਪਤਾ ਹੁਣ ਥੋੜਾ ਹੌਲੀ ਹੌਲੀ ਲੱਗਦਾ ਪਿਆ, ਲੇਕਿਨ ਡਰਦੇ ਥੋੜਾ ਹੌਲੀ ਹੌਲੀ ਟ੍ਰੇਨ ਹੁੰਦਾ। ਡਰਦੇ ਅਸੀਂ ਪਾ ਹੈਗੇ। ਉਹਦਾ ਰੀਜ਼ਨ ਇਹ ਆ ਵੀ ਸੱਟ ਪੇਟ ਲੱਗ ਜੂ, ਕੋਈ ਹੋਰ ਕੀ ਕਹਿੰਦੇ ਸਿਆਣੇ ਕਹਿੰਦੇ ਜਾ ਜਾਂਦੀ ਆ ਹੋ ਜੂ ਹੈ। ਸੈਮ ਪਹਿਲੀ ਵਾਰੀ ਬੈਠਾ, ਮੰਮੀ ਘੋੜੀ ਤੇ ਪਹਿਲੀ ਵਾਰੀ ਬੈਠਾ ਵਾ, ਇਸ ਕਰਕੇ ਥੋੜਾ ਜਿਹਾ ਡਰਦੇ ਆ। ਆਹ ਗੱਲ ਆ, ਹੋਰ ਕੋਈ ਨਹੀਂ ਗੀ। ਐਂਬਰ ਦਾ ਵਾਕਿਆ ਸੋਹਣਾ ਤੁਰਦੀ ਆ, ਲੇਕਿਨ ਤੁਰਨ ਵਾਲਾ ਬੰਦਾ ਹੋਵੇ ਤੇ ਭਾਈ ਤੁਰਦੀ ਹੈ। ਬਾਈ ਇੱਕ ਕਹਿੰਦਾ ਕਿ ਮਿਊਜ਼ਿਕ ਬੜੀ ਗੱਲ ਆ, ਹਟਾ ਦਿੱਤਾ ਤੁਸੀਂ ਤੇ ਆਵਾਜ਼ ਨਹੀਂ ਸੀ ਸਹੀ ਮਿਊਜ਼ਿਕ ਦੀ। ਕੁਝ ਭਰਾ ਕਹਿੰਦੇ ਮਿਊਜ਼ਿਕ ਲਾਇਆ ਕਰੋ, ਕੁਝ ਕਹਿੰਦੇ ਨਹੀਂ ਲਾਇਆ ਕਰੋ, ਲੇਕਿਨ ਕੋਸ਼ਿਸ਼ ਹੁੰਦੀ ਆ ਕਿਸੇ ਵਲੌਗ ਦੇ ਵਿੱਚ ਲਾ ਦੀਦਾ, ਕਿਤੇ ਆਪਾਂ ਰਹਿਣ ਦੇਈਦਾ ਵਾ। ਤੇ ਬਹੁਤ ਵਧੀਆ ਵਲੌਗ ਜੀ, ਮਿਹਨਤ ਵੀ ਬਹੁਤ ਮਿਹਨਤ ਭਾਜੀ ਲੱਗਦੀ ਪਈ ਆ, ਸੌਂ ਲੱਗੇ ਬੜੀ ਗਰਮੀ ਆ, ਠੀਕ ਆ। ਦਿਹਾੜੀਦਾਰ ਬੰਦੇ ਨੂੰ ਪੁੱਛੋ, ਜਿਹੜਾ ਬੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਿਹਾੜੀ ਕਰਦਾ, ਕਿਉਂ ਸੀ ਲੈਣਾ ਹੀ ਆ ਭਾਈ, ਬੜਾ ਔਖਾ ਵਾ, ਠੀਕ ਹੈ। ਹਾਂ ਕਿਸੇ ਨੂੰ ਲੱਗਦਾ ਹੋਵੇ ਕੰਮ ਨਹੀਂ ਕਰਦੇ ਇਹ ਉਹ, ਲੇਕਿਨ ਉਹ ਕਿਤੇ ਨਾ ਕਿਤੇ ਉਹ ਕਹਿੰਦਾ ਵੀ ਆ ਕੇ ਵੇਖੀਏ ਸਾਨੂੰ ਵੀ ਬੜਾ ਔਖਾ ਸੌਂ ਲੱਗੇ। ਉਸਮਾਨਾ ਤੇ ਮੌਜਾ ਕਿੱਧਰ ਗਿਆ, ਉਸਮਾਨਾ ਵੀ ਇੱਥੇ ਆ ਜੀ, ਮੌਜਾ ਵੀ ਇੱਥੇ ਆ, ਉਹ ਜਾ ਅਸੀਂ ਛੱਡ ਦੇ। ਉਹ ਆਏ ਸੀ ਕੱਲ, ਤੇ ਕੱਲ ਉਸ ਤੋਂ ਬਾਅਦ ਫਿਰ ਆਏ ਨਹੀਂ, ਚਲੇ ਗਏ। ਤੇ ਉਸਮਾਨਾ ਸਵੇਰੇ ਆਇਆ ਸੀ, ਹੋ ਸਕਦਾ ਸ਼ਾਮੀ ਜਿਹਾ ਵੀ ਆਵੇ ਹੁਣ, ਜਦੋਂ ਥੋੜਾ ਜਿਹਾ ਨਾ ਠੰਡਾ ਹੋ ਗਿਆ, ਹੁਣ ਆਊਗਾ। ਆਉਣ ਵਾਲੇ ਕਈ ਲੈਣ ਆਉਣਾ, ਮੋਜੇ ਨੇ ਕਈ ਲੈਣ ਆਉਣਾ। ਬਾਕੀ ਜੀ ਹੁਣ ਨਾਲ ਨਾਲ ਕੰਮ ਕਰੀ ਜਾਈਏ। ਹੁਣ ਮਸ਼ੀਨ ਨੇ ਵੀ ਧਾਰਾਂ ਕੱਢਣੀਆਂ ਵਾ, ਆ ਇੱਟਾਂ ਉੱਟਾਂ ਮੈਂ ਚੱਕ ਕੇ ਇੱਧਰ ਕਰ ਦੇਣੀਆਂ ਵਾ। ਤੇ ਬਾਕੀ ਜਿਹੜੇ ਕਮੈਂਟ ਆ, ਕੁਝ ਜ਼ਰੂਰੀ ਗੱਲਾਂ ਬਾਤਾਂ ਹੋਈਆਂ ਲਾਜ਼ਮੀ ਕਰਿਓ, ਮੈਂ ਉਹਨਾਂ ਦਾ ਜਵਾਬ ਦਊਂਗਾ। ਨਾਲ ਚਲੋ ਇਸ ਕੰਮ ਸੋਹਣਾ ਵਾ ਵੀ ਯਾਰ, ਇਹ ਲੱਗਦਾ ਬੰਦਾ ਨਾ ਕੰਮ ਲੱਗਾ ਨਾਲ ਕਮੈਂਟਾਂ ਦੇ ਜਵਾਬ ਦਿੰਦਾ ਰਹਿੰਦਾ, ਤੁਹਾਡੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਦਾ ਰਹਿੰਦਾ। ਹਾਂ ਵਸੀਮ ਠੀਕ ਹੈ ਨਹੀਂ ਇਹਦੇ ਵਿੱਚ, ਚੱਲ ਲਾਓ ਆ ਚੱਕ ਦਿਓ। ਲਓ ਜੀ ਗਾਈਆਂ ਫਿਰਦੀਆਂ ਪਈਆਂ ਸਾਹਮਣੇ, ਕੋਈ ਮੇਰਾ ਖਿਆਲ ਆ ਕੋਈ 100-150 ਗਾਈ ਫਿਰਦੀ ਆ। ਤੇ ਇਹ ਆ ਬਾਈ ਹੁਣੇ ਲੈ ਕੇ ਆਏ ਆ। ਕੀ ਹਾਲ ਆ ਵੀਰੇ, ਠੀਕ ਹੋ ਭਾਈ? ਪਾਣੀ ਪੀਤੀ ਜਾਂਦਾ। ਕਿਹੜੀ ਜਗ੍ਹਾ ਤੋਂ ਆਏ ਵੀਰੇ? ਬਾਵਲ ਨਗਰ ਤੋਂ। ਹਾਂਜੀ ਇਹ ਗਾਵਾਂ ਸਫ਼ਰ ਕਰਕੇ ਇਦਾਂ ਏਡੇ ਲੰਮਾ ਲੈ ਆਈਆਂ? ਹਾਂਜੀ। ਇਹ ਕਿੰਨੀ ਦੇਰ ਤੋਂ ਨਿਕਲੇ ਆ? ਹਾਂਜੀ ਇਹ ਕੋਈ ਹੋ ਗਿਆ, ਕੋਈ 3-4 ਮਹੀਨੇ। 3-4 ਮਹੀਨੇ ਦੇ ਨਿਕਲੇ ਹੋਏ ਆ। ਹਾਂਜੀ ਹੌਲੀ ਚਰਾਂਦੇ ਆਏ। ਇਹ ਗਾਂ ਕਿਆ ਨੂੰ ਜਾਣਾ? ਹਾਂਜੀ ਗਾਂ ਕਿਆ ਨੂੰ ਜਾਣਾ? ਮਲਤਾਨ ਨੂੰ ਜਾਣਾ। ਅੱਛਾ ਗਾਂ ਮਲਤਾਨ ਨੂੰ, ਮਲਤਾਨ ਤੋਂ ਫਿਰ ਪੀਛਾ ਹੌਲੀ ਚਰਾਂਦੇ ਪੀਛਾ। ਅੱਛਾ ਫਿਰ ਵਾਪਸ? ਹਾਂ ਖਾਨੇਵਾਲ ਤੇ ਵਿਆੜੀ ਬੂਰਾ। ਆ ਰੱਖ ਦਿਓ ਥੱਲੇ, ਪੀ ਲਓ ਤੁਸੀਂ ਪਾਣੀ। ਅੱਛਾ ਤੁਸੀਂ ਇੱਥੋਂ ਚਰਾਉਂਦੇ ਪਿੱਛਾ ਮੁੜ ਜਾਣਾ ਵੀਰੇ? ਹਾਂਜੀ ਤੇ ਪੀਛਾ। ਇਹ ਗਾਂ ਉਸ ਤੋਂ ਬਾਅਦ ਸਰਦੀਆਂ ਨੂੰ ਆਪਦੇ ਘਰੇ ਜਾਂਦੇ ਹੋ? ਸਰਦੀਆਂ। ਸਰਦੀਆਂ ਨੂੰ ਕੀ ਪੱਠਾ ਦੱਥਾ ਪਾਉਂਦੇ ਆ? ਪੱਠਾ ਜਵਾਰ ਹੋ ਗਏ, ਸਰਵੇਮ ਹੋ ਗਈ, ਕਿਵੇਂ ਬਈ ਹੁੰਦੇ ਨੇ ਸਰਦੀ ਵਾਲੇ ਪੱਠੇ। ਅੱਛਾ ਗਰਮੀ ਨੂੰ ਤੁਹਾਡੇ ਨਹੀਂ ਪੱਠਾ ਹੁੰਦਾ ਉੱਥੇ? ਨਹੀਂ ਪੱਠਾ ਨਹੀਂ, ਗਰਮੀ ਵਿੱਚ ਅਸੀਂ ਰਹਿ ਨਹੀਂ ਸਕਣਾ। ਕਿਵੇਂ ਥਾਵਾਂ ਸਾਡੀਆਂ ਸੋੜੀਆਂ ਹੁੰਦੀਆਂ, ਗਾਂ ਖੱਬਰ ਜਾਂਦੀਆਂ, ਪਰ ਥਾਂ ਥੋੜੀ ਆ ਤੇ ਸਰਦੀ ਵਾਲੇ ਵੀ ਦੇ ਔਖੇ ਕੱਢੀਂਦੇ ਨੇ। ਅੱਛਾ ਮਤਲਬ ਚਰਾਈ ਦੇ ਉੱਤੇ ਕਾ ਜ਼ਿਆਦਾ ਵਾ? ਆ ਮਜਬੂਰੀ ਪਿੱਛੇ ਦੇ ਕੱਢੀਂਦੇ ਸਰਦੀ ਵਾਲੇ ਨੇ, ਤੇ ਦਿਖਾਣਾ ਬਾਹਰ ਰਹਿੰਦੇ। ਹੁਣ ਤੁਹਾਡੇ ਕੋਲ ਵੀਰੇ ਗਾਵਾਂ ਕਿੰਨੀਆਂ ਵਾ? ਸਾਡੇ ਕੋਲ ਗਾਂ ਹੈਗੀ 210। 210 ਗਾਵਾਂ ਮਾਸ਼ਾਅੱਲਾ 210 ਗਾਂ। ਤੇ ਇਹ ਕਿੰਨੇ ਘਰਾਂ ਦੀਆਂ ਕਿ ਇੱਕੋ ਘਰ ਦੀ ਆ? ਇਹ ਕੋਈ ਇੱਕ ਘਰ ਦੀ ਕੋਈ 30 ਹੈ, ਕੋਈ 40 ਹੈਗੀ ਹੈ, ਇੱਕ ਘਰ ਦੀ 70 ਹੈਗੀ। ਅੱਛਾ ਇਦਾਂ ਤੁਸੀਂ ਤੁਰਦੇ ਹੁੰਨੇ ਹੋ, ਚਰਾਉਨੇ ਹੁੰਨੇ ਹੋ? ਕਿੱਥੇ ਰਾਤ ਪੈ ਜਾਵੇ ਉੱਥੇ ਪਾ ਲੈਂਦੀ। ਇੱਥੋਂ ਚਾਰ ਚੰਗਾ ਲੱਭਿਆ ਹੈ। ਹਾਂ ਸਾਡੇ ਵਾਲੇ ਪਾਸੇ ਆ ਬਹੁਤ ਵੇਲੀਆਂ ਥਾਵਾਂ, ਲੋਕਾਂ ਨੇ ਮੱਕੀਆਂ ਬੀਜਣੀਆਂ ਵਾ। ਅੱਜ ਰਾਤ ਅਸੀਂ ਇੱਥੇ ਗਾਤ ਲਈ ਵੱਲੇ, ਇੱਥੇ ਨਾ ਲੱਭਾ ਤਾਂ ਗਾਂ ਹੋ ਜਾਂਦਾ। ਬਸ ਇਵੇਂ
ਚਰਾਂ ਦੇ ਮਲਤਾਨ ਤਾਂ ਜਾਸਾਂ ਹਾਂ ਮਲਤਾਨ ਦੇ ਹੌਲੀ ਹੌਲੀ ਚਰਾਂ ਦੇ ਉਹਨਾਂ ਚਿਰ ਸਾਡਾ ਟਾਈਮ ਪੂਰਾ ਹੋ ਜਾਸੀ ਹਾਂ ਫਿਰ ਵਾਪਸ ਚੱਲ ਜਾਣਾ। ਪੀਛਾ ਵਗੇ ਮਾਸ਼ਾ ਦੁੱਧ ਕਿੰਨਾ ਦਿੰਦੀਆਂ ਵੀਰੇ ਗਾਵਾਂ ਇਹ? ਹਾਂਜੀ ਇਹ ਦੁੱਧ ਕਿੰਨਾ ਦਿੰਦੀਆਂ? ਦੁੱਧ ਦਿੰਦੇ ਪਏ 7 ਕਿਲੋ 7 ਕਿਲੋ 7 ਕਿਲੋ 2 ਟਾਈਮ ਦਾ? ਨਹੀਂ ਇੱਕ ਟਾਈਮ 14 ਕਿਲੋ ਬੜਾ ਦੁੱਧ ਹੀ ਯਾਰ ਮਾਸ਼ਾਅੱਲਾ। ਫਿਰ ਤਾਂ ਚੌਲਿਸਤਾਨੀ ਕਰਾ ਸਕੇ, ਕੱਲੀ ਚੌਲਿਸਤਾਨੀ ਇਹ? ਚੋਲਿਸਤਾਨੀ ਚੌਲਿਸਤਾਨੀ ਓਕੇ ਓਕੇ। ਆ ਵੇਖੋ ਨਾ ਹੁਣ ਉਹ ਉਧਰ ਗਾਵਾਂ ਇਹਨਾਂ ਦੀਆਂ ਫਿਰਦੀਆਂ ਪਈਆਂ ਤਕਰੀਬਨ 200 ਗਾਂ। ਮੈਂ ਤੇ ਐਸਟੀਮੇਟ ਗਲਤ ਲਾ ਬੈਠਾ ਸੀ। ਤੇ ਇੱਧਰ ਵੀ ਬਾਈ ਹੋਣਾ ਦੇ ਆ ਬੱਚੇ ਫਿਰਦੇ ਪਏ ਆ, ਠੀਕ ਆ। ਤੇ ਆ ਬੱਕਰੀਆਂ ਵੀ ਤੁਹਾਡੀਆਂ ਹੀ ਆ ਬਾਈ? ਬੱਕਰੀਆਂ ਨਹੀਂ ਅੱਛਾ ਇਹ ਇੱਥੇ ਚਾਹੇ ਜੁੰਮੇ ਦੀਆਂ ਫਿਰ? ਲਓ ਜੀ ਸਹੀ ਸਹੀ। ਤੁਸੀਂ ਬਸ ਬੱਚੇ ਤੇ ਗਾਵਾਂ ਲੈ ਕੇ ਫਿਰਦੇ ਹੋ ਨਾਲ? ਹੋਰ ਕੋਈ ਸ਼ੈ ਨਹੀਂ, ਬਸ ਇਹ ਗਾਵਾਂ। ਚਲੋ ਅੱਲਾ ਖੈਰ ਕਰੇ, ਬਹੁਤ ਵਧੀਆ। ਚਲੋ ਰੱਬ ਤੁਹਾਨੂੰ ਭਾਈ ਸਲਾਮਤ ਵਾਪਸ ਲੈ ਕੇ ਜਾਵੇ। ਨੇੜਿਓਂ ਫੜੀ। ਲਓ ਜੀ ਐਂਬਰ ਨੂੰ ਕੈਦਾ ਕਰਤਾ ਸਕੂਨ ਦੇ ਨਾਲ। ਇਹ ਹੁਣ ਚੱਲੇ ਆ ਉਧਰ ਅਸੀਂ ਛੱਟਾ ਮਾਰਨ ਚਰੀ ਦਾ। ਬਾਪੂ ਲੱਗਾ ਹੋਇਆ ਰੂਟਰ ਮਾਰਨ, ਕਹਿੰਦਾ ਵੀ ਛੱਟਾ ਮਾਰ ਦਿਓ। ਐਂਬਰ ਨੂੰ ਕਹਿ ਦਿੱਤਾ ਸੀ, ਮੈਂ ਕਿਹਾ ਨਾਲ ਹੀ ਉਧਰ ਫੇਰ ਲੈਨੇ ਮੜਾ ਜਿਹਾ ਝੱਟ ਦੀ ਝੱਟ। ਕੀ ਨਚਾਉਣਾ ਚਾਹ ਰਿਹਾ ਹੈ? ਇਦਾਂ ਨਹੀਂ ਨੱਚਣੀ। ਇਹਨਾਂ ਨੂੰ ਵੀ ਛੱਡ ਲਿਆ ਸਾਹਿਬ ਨਾਲ ਹੀ। ਮਾਰ ਲੈਣ ਤੇ ਕਮਲ ਯਾਰ, ਫਿਰ ਲੈਣਗੀਆਂ ਖੁੱਲਾ। ਨਹੀਂ ਆਪਾਂ ਪਰਲੇ ਵਾਹਣ ਛੱਡ ਦਾਂਗੇ ਯਾਰ, ਜਿਹੜਾ ਇਹਨਾਂ ਨੂੰ ਹਵਾ ਆਉਣ ਦੇ ਫਿਰਨ ਦੇ ਵਿਚਾਰੀਆਂ ਨੂੰ। ਕਿਉਂ ਵੀ ਜਾਣਾ ਹੀ? ਠੀਕ ਏ। ਉਹ ਕਹਿੰਦੀਆਂ ਜਾਣਾ, ਵੇਖ ਲਾ। ਚੱਲ 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 ਚੱਲ। ਵਸੀਮ ਆਪਦੇ ਜਿਹੜੇ ਤੁਰਨ ਲੱਗਾ। ਏਦਾਂ ਨਹੀਂ ਤੁਰਨਾ ਓਏ, ਕਰਿਆਲੇ ਤੋਂ ਤੁਰਦੀ ਹੁੰਦੀ, ਤੂੰ ਰੱਸੇ ਨੂੰ ਫੜਿਆ ਵਾ। ਲਓ ਜੀ ਵੱਜ ਗਿਆ ਮਾਸ਼ਾਅੱਲਾ ਛੱਟਾ ਵੱਜਣ। ਲੈ ਭਈਆ ਨਾ ਵਾਹ ਸੰਗਲੀ ਨਹੀਂ ਖੁੱਲੀ ਉੱਤੋਂ, ਮੈਨੂੰ ਆ ਪਾ ਲਿਆ। ਓ ਯਾਰ ਆ ਕੀ ਪਾ ਕੇ ਲਿਆ, ਜਿਵੇਂ ਓਡਾਂ ਦੀ ਹੁੰਦੀ ਆ। ਉਹ ਸੰਗਲੀ ਨਹੀਂ ਖੁੱਲੀ। ਓਏ ਓਏ ਕੰਨ ਚਾਰਲੀ ਕੈਂਡੀ ਕੈਂਡ ਕੈਂਡ ਆਏ ਹਾਏ ਬੜਾ ਹੀ ਰਾਜੀ ਅੱਜ ਤੇ। ਇਹਨਾਂ ਨੂੰ ਛੱਡ ਦੇ ਖੁੱਲੀਆਂ ਝੱਟ ਦੀ ਝੱਟ ਉਹ ਤੇ ਫਿਰਦੇ। ਲਓ ਜੀ ਐਂਬਰ ਰਾਣੀ ਵੀ ਮਾਸ਼ਾਅੱਲਾ ਇੱਥੇ ਬੰਨਤੀ ਆ ਦਰਖਤ ਨਾਲ। ਮੈਂ ਕਿਹਾ ਚੱਲ ਝੱਟ ਦੀ ਝੱਟ ਖੜੀ ਰਹੂਗੀ, ਹਵਾ ਆ ਰਹੀ ਵੀ। ਇੱਕ ਤਾਂ ਲੜਾਈ ਨਹੀਂ ਮੁੱਕਦੀ ਇਹਨਾਂ ਦੋਵਾਂ ਦੀ। ਲੋ ਜੀ ਮਾਸ਼ਾਅੱਲਾ ਨਜ਼ਾਰਾ ਚੈੱਕ ਕਰੋ ਇਸ ਟਾਈਮ। ਪੰਜਾਬ ਦੀ ਸ਼ਾਮ ਹੈ ਜੀ। ਕੰਮ ਦੇ ਨਾਲ ਨਾਲ ਮੈਂ ਕਿਹਾ ਤੁਹਾਨੂੰ ਮਾਸ਼ਾਅੱਲਾ ਵੀ ਨਜ਼ਾਰਾ ਵਿਖਾ ਦਈਏ। ਇੱਧਰ ਲੱਗਾ ਹੋਇਆ ਦੇ ਮਾਰ 4.5 ਛੱਟਾ ਦੇਣ। ਪੈਂਦੀਆਂ ਹੁਣ। ਲੋ ਜੀ ਐਂਬਰ ਰਾਣੀ ਨੂੰ ਖੋਲ ਲਿਆਂਤਾ। ਮੈਂ ਕਿਹਾ ਲੈ ਚਲੀਏ ਡੇਰੇ ਸੈਮ। ਵਾਪਸ ਲੈ ਗਿਆ ਚਾਰਲੀ ਤੇ ਕੈਂਡੀ ਨੂੰ ਵੀ। ਸ਼ਾਮ ਦਾ ਹੋ ਗਿਆ ਟਾਈਮ, ਜਾ ਕੇ ਪਾਉਂਦੇ ਆ ਬੱਚਿਆਂ ਨੂੰ ਦਾਣਾ ਛਾਣਾ। ਚਾਰਲੀ ਹੁਣਾਂ ਨੂੰ ਵੀ ਦੁੱਧ ਵਗੈਰਾ ਪਾਉਂਦੇ ਆ ਤੇ ਐਂਬਰ ਰਾਣੀ ਨੂੰ ਦਾ ਵੀ ਦਾਣਾ ਹੈ। ਐਂਬਰ ਖਾਣਾ ਦਾਣਾ ਹੈ। ਬੜੀ ਮਿਹਨਤ ਕੀਤੀ ਅੱਜ, ਬੜੀ ਭੱਜੀ ਆ ਮਾਸ਼ਾਅੱਲਾ। ਸਫ਼ਰ ਥੋੜਾ ਲੰਮਾ ਕੱਢਿਆ, ਬੜਾ ਮਜ਼ਾ ਆਇਆ ਅੱਜ ਸਵਾਦ ਇਹਦੇ ਉੱਤੇ। ਮੈਂ ਕਿਹਾ ਵੀ ਥੋੜੀ ਜਿਹੀ ਸਿਆਲ ਹੁੰਦਾ ਨਾ, ਥੋੜੀ ਠੰਡ ਹੁੰਦੀ, ਮੌਸਮ ਸੈੱਟ ਹੁੰਦਾ, ਫਿਰ ਜਰਾ ਹੋਰ ਇਨਸ਼ਾਅੱਲਾ ਲੰਮਾ ਕੱਢਿਆ ਕਰਾਂਗੇ ਪਿੰਡਾਂ ਥਾਵਾਂ ਨੂੰ। ਕਦੇ ਕਿਤੇ ਜਾ ਰਹੇ ਹਾਂ, ਕਦੇ ਕਿਤੇ ਜਾ ਰਹੇ ਹਾਂ। ਇਨਸ਼ਾਅੱਲਾ ਇਹ ਕੰਮ ਵੀ ਲਾਜ਼ਮੀ ਕਰਾਂਗੇ। ਤੇ ਬਾਕੀ ਨੁੱਕਰਾਂ ਜੀਆਂ ਅਸੀਂ ਜਿਹੜੀਆਂ ਉਹ ਚੱਕਤੀਆਂ, ਮਿੱਟੀ ਬੜੀ ਜ਼ਿਆਦੀ ਪਈ ਹੋਈ ਆ। ਸੈਮੀਆਂ ਫੜੀ ਨੂੰ ਅੰਦਰ ਕਰੀ, ਖੋਲ ਦੇ। ਹਾਂ ਕੱਢ ਦੇ ਕੈਸਾ ਬਸ। ਜਾਣਾ ਕਿਤੇ? ਨਹੀਂ ਹੁਣ ਨਹੀਂ ਜਾਣਾ ਬਸ। ਤੁਹਾਡੇ ਸਾਹਮਣੇ ਵਾਵਾ ਤਕਰੀਬਨ ਨਾ ਉਹ ਸਾਰਾ ਪਰਲਾ ਹਿੱਸਾ ਕਰਤਾ ਸੀ ਅੱਜ ਦੁਪਹਿਰੇ ਆਪਾਂ। ਆ ਵੀ ਕਰਤਾ ਉਹ ਤੱਕ। ਉਹ ਪਰਲੀ ਨੁੱਕਰ ਰਹਿ ਗਈ ਉਸ ਪਾਸੇ ਵਾਲੀ ਨਾ। ਤੇ ਆ ਹੁਣ ਥੋੜਾ ਕਰਦੇ ਗਏ ਅੱਗੇ। ਆ ਲੈਵਲ ਬੰਨਣ ਦੀ ਕੋਸ਼ਿਸ਼ ਕਰਦੇ ਪਏ ਵੀ ਲੈਵਲ ਵੱਜ ਜਾਵੇ ਨਾ ਸਿੱਧਾ ਸਿੱਧਾ। ਉਹ ਲੈਵਲ ਵੀ ਅੱਲਾ ਖੈਰ ਕਰੇ ਵੱਜ ਜਾਏਗਾ। ਕਿਉਂਕਿ ਸਵੇਰੇ ਠੰਡੇ ਹੋਏ ਨਾ, ਇਹਨੂੰ ਸਵੇਰੇ ਜ਼ਰਾ ਤਿਆਰ ਕਰਾਂਗੇ। ਹੁਣ ਜ਼ਰਾ ਇਸ ਟਾਈਮ ਦੇਣਾ ਹੁੰਦਾ ਵਾ ਐਂਬਰ ਨੂੰ, ਦਾਣਾ ਛਾਣਾ ਪਾਉਣਾ ਹੁੰਦਾ, ਪੱਠੇ ਪਾਉਣੇ ਹੁੰਦੇ ਆ। ਆੜੇ ਸਾਰੇ ਇਸ ਟਾਈਮ ਵੇਖੋ ਇਕੱਠੇ ਹੋਏ ਫਿਰਦੇ ਮੇਰੇ ਮਗਰ ਇਸ ਟਾਈਮ, ਮੇਰੇ ਤੇ ਸੈਮ ਦੇ। ਆ ਦੇਖੋ ਮਾਸ਼ਾਅੱਲਾ। ਆ ਹੋਰ ਹੁਣ ਨਾ ਥੋੜੀ ਜਿਹੀ ਅੱਧਾ ਕੁ ਘੰਟਾ ਹੋਰ ਹੋਣਾ ਤੇ ਸਾਰੇ ਨਾ ਇੱਥੇ ਇਕੱਠੇ ਹੋਏ ਨੇ ਆਲੇ ਦੁਆਲੇ। ਇਹਨਾਂ ਨੂੰ ਦਾਣਾ ਛਾਣਾ ਪਾ ਦਈਏ ਹੁਣ। ਹਾਂ ਵੀ ਦਾਣੇ ਪਾ ਕੁਕੜੀਆਂ ਨੂੰ ਅੱਜ ਨਾ ਦਾਣਾ ਹੈਗਾ ਵਾ। ਸੇੜ ਖਿਲਾਰ ਕੇ ਮਾੜਾ ਉਹ ਇੱਧਰ ਵੀ ਛੇੜ, ਇੱਧਰ ਬਤਖਾਂ ਨੂੰ ਪਾ ਦੇ। ਇਹਨਾਂ ਨੂੰ ਪਾ ਕੇ ਨਾ ਕਬੂਤਰਾਂ ਵਾਸਤੇ ਵੀ ਲਿਆ ਆ ਜਾ। ਚੱਲ ਆਇਆ ਆਇਆ ਕਬੂਤਰਾਂ ਦੇ ਦਾਣੇ ਪਾ। ਮਿੰਟ ਮਾਰ, ਕਬੂਤਰ ਵੀ ਫਿਰਦੇ ਹੋਣੇ ਆ। ਤੁਹਾਨੂੰ ਪੋਨਾ ਰੁਕ ਜਾਓ 2 ਮਿੰਟ।
ਚੱਲ ਸਪੀਡ ਮਾਰ ਸਪੀਡ। ਅੱਜ ਨਾ ਮੁੱਕ ਗਿਆ ਸੀ ਘੋੜੀ ਦਾ ਆਪਣੇ ਦਾ ਦਾਣਾ, ਤੇ ਤਾਂ ਕਰਕੇ ਇਹਨਾਂ ਨੂੰ ਇਹ ਦਾਣਾ ਚੱਲਿਆ। ਉਹ ਗਾਂ ਕਰਕੇ ਯਾਰ, ਉਹ ਸਫਾਈ ਕਰਦੇ ਮੜੀ। ਆਵੇ ਮਾਸ਼ਾਅੱਲਾ ਕਬੂਤਰ ਕਿੱਡੇ ਬੈਠੇ ਹੋਏ ਇੱਥੇ, ਆਵੇ ਚੈੱਕ ਕਰੋ। ਪਾ ਵੇਖ, ਸਿੱਟਦੇ ਖਿਲਾਰ ਕੇ ਸਾਰੇ ਸਿੱਟਦੇ ਇਹਨਾਂ ਨੂੰ। ਰਾਜਾਂ ਪਾਣੀ ਅੱਗੇ ਮੈਂ ਪਾਤਾ, ਸਿੱਟਦੇ ਚਾਰ। ਲਓ ਜੀ ਚੈੱਕ ਕਰੋ ਮਾਸ਼ਾਅੱਲਾ। ਆਹ ਓਏ ਸੀ ਭਰਾਵਾ। ਲਓ ਜੀ ਦੋਜੀ ਆ ਗਿਆ, ਤੇ ਦੋਜੀ ਕੌਣ ਆ ਗਿਆ? ਦੂਜੀ ਹੈਗਾ ਪਛਾਣੋ ਹਾਂ ਬੰਦਾ, ਅਲੀ ਦਾ ਭਰਾ, ਨਿੱਕਾ ਅਲੀ ਮੋਟੇ ਦਾ। ਇਹ ਪਤਲਾ। ਸੈਮ ਕਹਿੰਦਾ ਦੋਜੀ ਕਾਹਦਾ ਲੀਟਰ ਵਰਗਾ ਆਵਾ। ਨਹੀਂ ਮੋਟਰਸਾਈਕਲ ਤੇ ਲੀਟਰ ਆ ਲੱਗਦਾ। ਤੁਹਾਨੂੰ ਖਮਨਾ ਵਾ। ਪੱਧਰਾ ਕਰੋ, ਮਿੰਟ ਮਾਰੋ। ਕਿੱਧਰੋਂ ਦੁੱਧ ਲੈਣਾ? ਭਾਈ ਪੈਸੇ ਦੇਵੋ ਪਹਿਲੇ, ਦੁੱਧ ਲੈਣ ਤੁਸੀਂ ਆਏ ਨੇ। ਦੇ ਸੋ ਤੇ ਪੈਸੇ ਲੱਭ ਸੁਣ ਕੇ ਐਵੇਂ ਤੁਹਾਨੂੰ ਹੁਣ ਹਾਂ ਵੀ ਦੁੱਧ ਦੇ ਬਈ। ਅਸੀਂ ਤੁਹਾਨੂੰ ਦੁੱਧ ਨਹੀਂ ਦਿੰਨੇ। ਦਿੰਦੇ ਹੋ। ਅੱਛਾ ਇਹ ਪਤਾ ਕਹਿੰਦੇ ਆ, ਇਹਨਾਂ ਨੂੰ ਕਹੋ ਨਾ 14 ਤਰੀਕ ਨੂੰ ਪੈਸੇ ਚਾਹੀਦੇ ਆ, ਇਹਨੂੰ 8 ਤਰੀਕ ਨੂੰ ਕਹਿਣਾ ਪੈਂਦਾ, 10 ਨੂੰ ਫਿਰ ਚੇਤੇ ਕਰਾਉਣਾ ਪੈਂਦਾ, 12 ਤਰੀਕ ਨੂੰ ਨਾ ਭਾਈ ਇਵੇਂ ਹੀ ਹੈ। ਆ ਬੰਦ ਕਰਿਆ ਜੱਟੂ, ਮੋਟਰ ਬੰਦ ਕਰੇ। ਬੰਦ ਕਰਕੇ ਆ। ਕੱਢੋ ਮਿੰਟ ਮਾਰੋ। ਚੋਇਆ ਪਿਆ ਕਿ ਨਹੀਂ? ਚੋਇਆ ਪਿਆ, ਚੱਕੋ ਦੋਜੀ ਸਾਹਿਬ ਚੱਕੋ। ਉਹ ਕੁੱਤਿਆਂ ਨਹੀਂ ਪਾਉਣਾ ਹੀ। ਉਹਨਾਂ ਵਾਸਤੇ ਕੱਢ ਲੈਣਾ ਮੈਨੂੰ ਦੁੱਧ ਪਵਾ ਕੇ ਨਾ ਬਈ। ਪਵਾਇਆ ਲੋ ਵੀ ਲੀਟਰਾ ਕੱਢ ਲਿਆ, ਤੇ ਲੀਟਰ ਹੀ ਤੇ ਆਪ ਦੁੱਧ ਭਾਈ ਸਾਡਾ ਥੋੜਾ ਰੱਖ ਦੀ। ਕਿੰਨਾ ਕੋਈ ਖੁੱਲਾ ਹੀ ਛੱਡ ਦੇ ਆਪਦਾ। ਕਿੰਨਾ ਹੋ ਗਿਆ? ਰੁਕ ਜਾ ਆਉਣ ਦੇ। ਇਹ 5 ਕਿਲੋ ਹੋ ਗਿਆ ਵਾ। 10 ਕਿਲੋ ਦਾ ਨਾ ਲੀਟਰ? ਨਹੀਂ ਅੱਧਾ ਕਿਲੋ ਨਹੀਂ, ਕਿਲੋ ਰੋਟੀ ਪਾਉਣੀ ਵਿੱਚ। ਕਿੰਨਾ ਹੈਗਾ? 5 ਆਹ ਕਿਲੋ ਹੋ ਗਿਆ। ਕਿਲੋ ਤੋਂ ਜ਼ਿਆਦਾ ਹੀ ਤਾਂ ਬਸ ਠੀਕ ਆ। ਚਲ ਨਹੀਂ ਵਾਵਾ ਨਹੀਂ, ਜ਼ਿਆਦਾ ਨਹੀਂ। ਨਹੀਂ। ਚੱਲ ਠੀਕ ਆ, ਰੱਖ ਦੇ ਬਸ। ਠੀਕ ਆ, ਬਹੁਤ ਆ। ਕਿੰਨਾ ਬਣਿਆ ਦੁੱਧ? 5 ਨਹੀਂ ਦੁੱਧ ਭਾਈ ਜ਼ਿਆਦਾ ਹੁੰਦਾ ਸਾਡਾ ਹੁਣ। ਹਾਂ ਇੱਕ ਵਾਰੀ ਵੇਖ ਲੈਣਾ ਕਿੰਨਾ, ਫਿਰ ਆਪਾਂ ਕੱਢ ਲੈਨੇ ਉਸ ਹਿਸਾਬ ਨਾਲ। ਆਵੇ ਕਿੰਨਾ ਦੁੱਧ ਵਿੱਚ ਤੁਰਿਆ ਫਿਰਦਾ। ਹੋਰ ਆਹੋ ਜੇ ਹਾਂ ਵੀ ਤੂੰ ਤੇ ਪਾਸੇ ਹੋ। ਹਾਂ 2 ਕਿਲੋ ਰੱਖੀ ਫਿਰਦਾ, ਹੁਣ ਕਿਲੋ ਕੱਢ ਵਿੱਚੋਂ। ਹਾਂ ਜੱਟ ਸਾਹਿਬ, ਮੈਂ ਕਿਹਾ ਖੁੱਲਾ ਮਾਲ ਪੀਵੇਂ ਅੱਜ। ਖੁੱਲਾ ਢਿੱਡ ਪਾਰ ਰਹੇ ਆ, ਜਿੰਨਾ ਕਿ ਪੀਣਾ ਉਹਨਾਂ ਕਿ ਪਾਉਣਾ। ਹਾਂ ਪੀ ਲਿਆ ਕਰ, ਵਿੱਚੋਂ ਕੱਢ ਕੇ ਡਰਮ ਮਗਰ ਐਡੇ ਰੱਖੇ ਆ, ਦੁੱਧ ਪੀਂਦਾ ਨਹੀਂ। ਹਾਂ ਹੁਣ ਫੇਟਾ 6 ਲੀਟਰ ਪਾ ਜੀ। ਹੁਣ ਕਦੋਂ ਕੱਢੀ ਜਾਣਾ? ਰੋਸੇ ਹੁਣ ਪੂਰਾ ਤਾਂ ਕਰਾਂ। ਇਹ ਲੀਟਰ ਹੀ ਮੈਨੂੰ ਖਰਾਬੀ ਲੱਗਦੀ ਤੇਰੇ ਹੀ ਕੋਈ। ਖਰਾਬੀ ਲੱਗਦੀ ਹੈ। ਮੋਰੀ ਤੇ ਨਹੀਂ ਕੀਤੀ? ਡਬਲ ਤੇ ਰੱਖਿਆ। 6 ਪੂਰਾ। ਚੈੱਕ ਕਰੋ ਮੋਟਰਸਾਈਕਲ ਮਾਸ਼ਾਅੱਲਾ ਮੁੰਡੇ ਦਾ ਪੂਰਾ ਟਾਇਟ ਆ। ਹਾਂ ਪਿੱਛੋਂ ਪਿੱਛੋਂ ਨੰਬਰ ਗੱਡੀ ਨਵੀਂ। ਪਿੱਛੋਂ ਨੰਬਰ ਪਲੇਟ ਲੱਗੀ ਹੋਈ ਆ। ਹਾਂ ਪਿੱਛੋਂ ਗੱਡੀ ਚੱਕ ਕਰਾ ਤੂੰ, ਅਗਲੀ ਗੱਲ ਛੱਡ ਦੇ। ਅਲੀ ਕਿੱਥੇ ਆ? ਅਲੀ ਯਾਰ ਕੋਈ ਪਤਾ ਨਹੀਂ ਕਿਤੇ। ਭਰਾਵਾਂ ਨੂੰ ਨਹੀਂ ਪਤਾ, ਆਪਾਂ ਨੂੰ ਕੀ ਪਤਾ ਹੁਣ। ਆ ਚੈੱਕ ਕਰੋ ਬਈ। ਭਾਈ ਲਾਈਟ ਬੰਦ ਕਰ ਲਾ। ਅੱਛਾ ਆ ਵੇਖੋ ਪੱਕਾ ਹੀ ਲੀਟਰਾਂ ਲੱਗਣ ਦੇ ਆ। ਪੂਰਾ ਲੀਟਰਾਂ ਲੱਗਣ ਦੇ ਆ। ਬੰਦਾ ਬਣ ਜਾ। ਅਲੀ ਦਾ ਅਲੀ ਡਬਲ ਬਾਡੀ ਸਿੰਗਲ ਬਾਡੀ। ਚਲੋ ਜੀ ਵਾਵਾ ਹੀ ਕਾਮਨ ਭੇਟਦਾ ਮੁੰਡਿਆਂ ਨੇ ਹੌਲੀ ਹੌਲੀ। ਠੰਡਾ ਹੋ ਗਿਆ ਨਾ, ਵਾਵਾ ਠੰਡਾ ਹੋ ਗਿਆ। ਠੰਡਾ ਹੋ ਗਿਆ ਨਾ, ਹੁਣ ਤੇ ਲੱਗੇ ਹੋਏ ਚੱਲ ਹੁਣ ਲਾਟਾਂ ਆ ਗਏ ਤੇ ਇਸੇ ਹੌਸਲਾ ਪੈਂਦਾ ਪਿਆ। ਤੇ ਬਾਕੀ ਹੁਣ ਜਾਨਵਰਾਂ ਨੂੰ ਪੈ ਗਿਆ ਸਾਰਿਆਂ ਨੂੰ ਮਾਸ਼ਾਅੱਲਾ। ਬਸ ਐਂਬਰ ਸਾਡੀ ਆਸ ਦਾ ਖੱਬਲ ਆ ਲਿਆਉਣਾ ਵਾ, ਉਹ ਰਹਿ ਗਿਆ। ਬਾਕੀ ਨਿਬੜ ਗਿਆ ਸਾਰਾ ਕੰਮ। ਪਿੱਛੇ ਅੱਬੂ ਪੱਠੇ ਬੀਜੀ ਜਾਂਦਾ ਵਾ, ਉਹ ਵੀ ਮਾਸ਼ਾਅੱਲਾ ਨਿਬੜ ਜਾਏਗਾ ਹੋਰ ਘੰਟੇ ਦੇ ਵਿੱਚ। ਆ ਥੋੜਾ ਕੰਮ ਲੰਮਾ ਆ ਜਾਣਾ, ਕੰਮ ਤੇ ਦੇਣਾ ਹੁਣ ਅੱਜ ਕੱਲ, ਤਾਂ ਕਰਕੇ ਲੱਗੇ ਹੋਏ ਆ। ਬਾਕੀ ਆ ਤਕਰੀਬਨ ਅੱਧਾ ਕੀ ਕਰ ਦਾਂਗੇ, ਅੱਧਾ ਕੀ ਕਰਾਂਗੇ ਸਵੇਰੇ, ਤੇ ਕਿਆਰੀਆਂ ਇਨਸ਼ਾਅੱਲਾ ਵਸੀਮ ਸਵੇਰੇ ਬਣਾ ਲਾਂਗੇ ਕਿਆਰੀਆਂ ਆਪਾਂ। ਅੱਲਾ ਰੱਖੇ ਖੈਰ ਸੁੱਖ। ਬਾਕੀ ਦਿਓ ਇਜਾਜ਼ਤਾਂ। ਹੁਣ ਸਾਨੂੰ ਆਦਾ ਬਹੁਤ ਸਾਰਾ ਧਿਆਨ ਰੱਖਣਾ, ਬਹੁਤ ਸਾਰਾ ਖਿਆਲ ਰੱਖਣਾ ਵਾ, ਦੁਆਵਾਂ ਸਾਨੂੰ ਯਾਦ ਰੱਖਣਾ ਵਾ। ਰੱਬ ਰੱਖਾ ਜੀ।